ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਹੋ ਤੁਸੀਂ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ। ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਕਈ ਅਹਿਮ ਖਬਰਾਂ ਹੁੰਦੀਆਂ ਨੇ, ਜਿਨ੍ਹਾਂ ਤੇ ਚਰਚਾ ਕਰਨ ਦੇ ਲਈ ਸਾਡੇ ਨਾਲ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ ਸਾਥ ਹੁੰਦਾ ਹੈ। ਕਰਦੇ ਹਾਂ ਪ੍ਰੋਗਰਾਮ 'ਚ ਉਹਨਾਂ ਦਾ ਸਵਾਗਤ ਤੇ ਫਿਰ ਰੁੱਖ ਖਬਰਾਂ ਦਾ ਕਰਾਂਗੇ। ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਜੀ ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸੋ ਜੇਕਰ ਆਪਾਂ ਖਬਰਾਂ ਦਾ ਰੁਖ ਕਰੀਏ ਤਾਂ ਲੋਕ ਸਭਾ ਦੇ ਵਿੱਚ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਜਿਹੜੇ ਸੰਸਦ ਨੇ ਉਹਨਾਂ ਦਾ ਸਨਮਾਨ ਹੁੰਦਾ ਹੈ ਤੇ ਸੰਸਦ ਰਤਨ ਉਹਨਾਂ ਨੂੰ ਦਿੱਤਾ ਜਾਂਦਾ ਹੈ। ਇਸ ਵਾਰ 17 ਲੋਕਾਂ ਨੂੰ ਦਿੱਤਾ ਗਿਆ ਹੈ। ਇਸ ਦੇ ਵਿੱਚ ਆਪਣੀ ਕਹਿ ਲਈਏ ਆਪਣੇ ਏਰੀਏ ਦੇ ਵਿੱਚੋਂ ਜੇ ਆਪਾਂ ਦੇਖਣਾ ਹੋਵੇ, ਖਾਸ ਤੌਰ ਤੇ ਹਰਿਆਣਾ, ਪੰਜਾਬ, ਹਿਮਾਚਲ, ਨਾਰਥ ਇੰਡੀਆ ਦੀ ਗੱਲ ਕਰੀਏ ਤਾਂ ਕਿਹਨੂੰ ਕਿਹਨੂੰ ਮਿਲਿਆ ਹੈ ਤੇ ਆਲ ਓਵਰ ਦੇਸ਼ ਚੋਂ ਕਿਹਨੂੰ ਕਿਹਨੂੰ ਮਿਲਿਆ ਹੈ ਤੇ ਇਸ ਦੀ ਜਿਹੜੀ ਪਰਫਾਰਮੈਂਸ ਹੈ ਉਹ ਨਾਪੀ ਕਿਵੇਂ ਜਾਂਦੀ ਹੈ, ਕੀ ਨਾਪਿਆ ਜਾਂਦਾ ਹੈ ਜਿਸ ਦੇ ਆਧਾਰ ਤੇ ਇਹ ਸਨਮਾਨ ਦਿੱਤਾ ਜਾਂਦਾ ਹੈ? ਦੇਖੋ, ਇਹ ਜਿਹੜਾ ਸਨਮਾਨ ਦਿੱਤਾ ਗਿਆ ਹੈ, ਇਹ ਅਸਲ 'ਚ ਖਬਰ ਮੈਂ ਇਸ ਕਰਕੇ ਲਈ ਹੈ, ਤੁਹਾਨੂੰ ਮਤਲਬ ਆਪਣੇ ਸਰੋਤਿਆਂ ਨੂੰ ਦੱਸਦੇ ਹਾਂ ਕਿ ਜਿਹੜੇ ਬੰਦੇ ਪਿਛਲੇ ਇੱਕ ਹਫ਼ਤੇ ਤੋਂ ਪਾਰਲੀਮੈਂਟ ਨਹੀਂ ਚਲਾ ਰਹੇ, ਉਹ ਬੰਦੇ ਆਪਸ 'ਚ ਇੱਕ ਦੂਜੇ ਨੂੰ ਅਵਾਰਡ ਵੰਡੀ ਜਾ ਰਹੇ ਆ। ਬੈਸਟ MP ਦਾ, ਸਰਵਸ਼੍ਰੇਸ਼ਠ ਸਾਂਸਦ ਦਾ, ਸੰਸਦ ਰਤਨ ਕਹਿ ਰਹੇ ਆ ਆਪਣੇ ਆਪ ਨੂੰ। ਤੇ ਇਹਦੇ 'ਚ ਸਾਰੀ ਪਾਰਟੀਆਂ ਵਾਲਿਆਂ ਦੇ ਨਾਂ ਹੈਗੇ ਆ। ਤੇ ਇਹਦੇ 'ਚ ਸਭ ਤੋਂ ਜਿਹੜਾ ਹੈਰਾਨੀ ਕਰਨ ਵਾਲਾ ਜਿਹੜਾ ਨਾਂ ਹੈ ਉਹ ਹੈਗਾ ਨਿਸ਼ੀਕਾਂਤ ਦੁਬੇ ਦਾ। ਨਿਸ਼ੀਕਾਂਤ ਦੁਬੇ BJP ਦਾ ਆਗੂ ਹੈਗਾ ਤੇ ਦੂਜਾ BJP ਦਾ ਆਗੂ ਇੱਕ ਰਵੀ ਕਿਸ਼ਨ। ਉਹਨਾਂ ਦੋਵਾਂ ਦਾ ਨਾਂ ਹੈ। ਹੁਣ BJP ਵੱਲੋਂ ਇਹ ਜਿਹੜੇ ਦੋਵੇਂ ਨਾਂ ਹੈਗੇ ਆ, ਇਹ ਦੋਵੇਂ ਮਤਲਬ ਕੋਈ ਇਹਨਾਂ ਦਾ ਮੈਂ ਤਾਂ ਕਦੇ ਕੋਈ ਕੰਟਰੀਬਿਊਸ਼ਨ ਦੇਖਦਾ ਨਹੀਂ। ਸ਼ਾਇਦ ਰਵੀ ਕਿਸ਼ਨ ਤਾਂ ਕਦੇ ਵਿਚਾਰਾ ਬੋਲਦਾ ਵੀ ਨਾ ਹੋਵੇ ਖੜਾ ਹੋ ਕੇ। ਨਿਸ਼ੀਕਾਂਤ ਦੁਬੇ ਹਮੇਸ਼ਾ ਬਹੁਤ ਘਟੀਆ ਕਿਸਮ ਦੀ ਟਿੱਪਣੀਆਂ ਤੇ ਕਮੈਂਟਬਾਜ਼ੀ ਕਰਦਾ ਗਾ, ਤੇ ਇਹ ਬੜਾ ਅਜੀਬ ਲੱਗਿਆ। ਦੂਜਾ, ਜੇ ਆਪਾਂ ਗੱਲ ਕਰ ਲਈਏ ਤੇ ਇੱਧਰੋਂ ਪੰਜਾਬ ਤੋਂ ਚਰਨਜੀਤ ਸਿੰਘ ਚੰਨੀ ਨੂੰ ਅਵਾਰਡ ਮਿਲਿਆ ਹੈਗਾ। ਉਹਨਾਂ ਨੂੰ ਸਪੈਸ਼ਲ ਅਵਾਰਡ ਦਿੱਤਾ ਗਿਆ, ਜਿਹੜਾ ਉਹਨਾਂ ਨੇ ਐਗਰੀਕਲਚਰ ਕਮੇਟੀ ਨੂੰ ਲੀਡ ਕੀਤਾ ਸੀ। ਐਗਰੀਕਲਚਰ ਕਮੇਟੀ ਦੇ ਚੇਅਰਮੈਨ ਸੀਗੇ ਆਪਣੇ ਚਰਨਜੀਤ ਸਿੰਘ ਚੰਨੀ ਜੀ, ਤੇ ਉਹਨਾਂ ਨੇ ਕਿਸਾਨਾਂ ਨੂੰ MSP ਗਰੰਟੀ ਕਾਨੂੰਨ ਦੇਣ ਤੇ ਜਿਹੜੀ ਪਾਰਲੀਮੈਂਟ ਦੀ ਕਮੇਟੀ ਦੀ ਰਿਪੋਰਟ ਆਈ ਸੀ, ਉਹਦੇ 'ਚ ਅਹਿਮ ਭੂਮਿਕਾ ਨਿਭਾਈ ਸੀ। ਤੇ ਖੈਰ ਚਲੋ, ਉਹ ਤਾਂ ਉਹਨਾਂ ਦਾ ਤਾਂ ਠੀਕ ਹੈ, ਪਰ ਬਾਕੀ ਜਿਹੜੇ BJP ਦੇ ਜਿਵੇਂ ਸਮਿਤਾ ਉਦੇ ਵਾਘ, ਮੇਧਾ ਕੁਲਕਰਣੀ, ਪ੍ਰਵੀਨ ਪਟੇਲ, ਇਹ ਦਲੀਪ ਸੈਕੀਆ, ਇਹ ਇੱਦਾਂ ਦੇ ਨਾਂ ਹੈਗੇ ਆ ਤਾਂ ਮੈਂ ਤਾਂ ਕਦੇ ਬੋਲਦੇ ਵੀ ਨਹੀਂ ਸੁਣੇ। ਇਹਨਾਂ ਨੂੰ ਬੈਸਟ ਸੰਸਦ ਰਤਨ ਅਵਾਰਡ ਕਿਵੇਂ ਦੇ ਦਿੱਤਾ ਗਿਆ? ਯਾਨੀ ਕਿ ਤਾਂ ਮਤਲਬ ਜਿਹੜਾ ਚੁੱਪ ਰਹਿੰਦਾ ਗਾ ਉਹਨੂੰ ਦਿੱਤਾ ਜਾ ਰਿਹਾ ਹੈਗਾ। ਇੱਕ ਰਾਜਸਥਾਨ ਤੋਂ PP ਚੌਧਰੀ ਹੈ, ਤਾਂ ਇਹ ਮੈਨੂੰ ਬੜਾ ਅਜੀਬ ਲੱਗਿਆ। ਯਾਨੀ ਕਿ ਜਿਹੜਾ ਚੁੱਪ ਬੈਠਾ ਰਹਿੰਦਾ ਇਹਨਾਂ ਦਾ, ਜਾਂ ਫਿਰ ਬਾਹਰ ਨਿਕਲ ਕੇ ਮੀਡੀਆ 'ਚ ਬਕਵਾਸ ਕਰਦਾ ਗਾ, ਉਹਨੂੰ ਬੈਸਟ ਸੰਸਦ ਦਾ ਅਵਾਰਡ ਦੇ ਰਹੇ ਨੇ। ਤੇ ਇਹ ਜਿਹੜਾ ਆਪਣੇ ਕੇਂਦਰੀ ਸੰਸਦੀय ਮੰਤਰੀ ਨੇ, ਕਾਰਿਆ ਮੰਤਰੀ ਕਿਰਨ ਰਿਜਿਜੂ, ਉਹਨਾਂ ਨੇ ਇਹ ਅਵਾਰਡ ਵੰਡੇ ਨੇ ਅੱਜ। ਸੋ ਜੇਕਰ ਆਪਾਂ ਅਗਲੀ ਖਬਰ ਦਾ ਰੁਖ ਕਰੀਏ ਤਾਂ ਗੱਲ ਝਾਰਖੰਡ ਦੀ ਕਰਦੇ ਹਾਂ। ਝਾਰਖੰਡ ਦੇ ਵਿੱਚ ਡੈਮ 'ਚ ਡੁੱਬੇ ਨੇ 4 ਨੌਜਵਾਨ। ਹਾਂਜੀ, ਸਾਰੇ ਕਿਤੇ ਪੂਰੇ ਮੁਲਕ ਭਰ 'ਚ ਹੀ ਹੜ੍ਹ ਵਰਗੇ ਮਾਹੌਲ ਤਾਂ ਬਣੇ ਹੋਏ ਨੇ, ਤੇ ਝਾਰਖੰਡ ਦੇ ਵਿੱਚ ਡੈਮ 'ਚ 4 ਨੌਜਵਾਨਾਂ ਦੀ ਡੈਥ ਹੋਈ ਹੈ। ਪਾਣੀ ਬਹੁਤ ਜ਼ਿਆਦਾ ਆ ਚੁੱਕਿਆ ਹੈ ਰਾਏਪੁਰ ਦੇ ਵਿੱਚ, ਝਾਰਖੰਡ ਦੇ ਵਿੱਚ ਵੀ ਬਹੁਤ ਪਾਣੀ ਹੈ, ਛੱਤੀਸਗੜ੍ਹ ਦੇ ਵਿੱਚ ਵੀ ਬਹੁਤ ਪਾਣੀ ਹੈ। ਤੇ ਹਰ ਥਾਵਾਂ 'ਤੇ ਆਪਾਂ ਦੇਖ ਰਹੇ ਹਾਂ, ਨਰਮਦਾ ਹੋ ਗਈ ਜਾਂ ਫਿਰ ਹੋਰ ਦੂਜੀਆਂ ਦਰਿਆ ਹੋ ਗਏ, ਉਹ ਲਗਾਤਾਰ ਮਤਲਬ ਆਪਾਂ ਕਹਿ ਲਈਏ ਕਿ ਬਹੁਤ ਨੁਕਸਾਨ ਕਰ ਰਹੇ ਨੇ। ਨਰਮਦਾ ਜਿਹੜੀ ਨਦੀ ਹੈ ਉਹ ਮੱਧ ਪ੍ਰਦੇਸ਼ 'ਚ ਵੀ ਖਤਰੇ ਦੇ ਘੰਟੀ ਤੋਂ ਉੱਤੇ ਵਹਿ ਰਹੀ ਹੈ। ਪਾਲਘਰ ਦੇ ਵਿੱਚ ਵੀ, ਜਿਹੜਾ ਮਹਾਰਾਸ਼ਟਰ 'ਚ ਰੈੱਡ ਅਲਰਟ ਜਾਰੀ ਕਰ ਰੱਖਿਆ ਹੈਗਾ, ਉੱਥੇ ਵੀ ਹੜ੍ਹ ਆਇਆ ਹੋਇਆ ਗਾ। ਤੇ ਐਂ ਰਾਜਸਥਾਨ ਦੇ ਵੀ ਕਈ ਇਲਾਕਿਆਂ 'ਚ ਹੜ੍ਹ ਆਏ ਹੋਏ ਨੇ। ਰਾਜਸਥਾਨ ਦੇ ਸੀਕਰ 'ਚ ਵੀ ਹੜ੍ਹ ਆਇਆ ਹੋਇਆ ਗਾ। ਈਵਨ ਜਿਹੜਾ ਪੁਲਿਸ ਥਾਣਾ ਸੀਗਾ ਉਹ ਵੀ ਡੁੱਬ ਗਿਆ, ਤੇ ਬਹੁਤ ਇਸ ਵਾਰ ਨੁਕਸਾਨ ਹੋ ਰਿਹਾ ਗਾ। ਹਾਲਾਂਕਿ ਪੰਜਾਬ ਵਾਸਤੇ ਸਕੂਨ ਵਾਲੀ ਗੱਲ ਇਹ ਹੈ ਕਿ ਅਗਲੇ 2-3 ਦਿਨ ਮੌਸਮ ਸਾਫ਼ ਰਹੂਗਾ ਪੰਜਾਬ 'ਚ, ਕੋਈ ਵੱਧ ਮੀਂਹ ਨਹੀਂ ਪਊਗਾ ਪੰਜਾਬ 'ਚ। ਸਭ ਤੋਂ ਜਿਹੜਾ ਵੱਧ ਮੀਂਹ ਹੈਗਾ ਇਸ ਵਾਰ ਆਪਾਂ ਦੇਖ ਰਹੇ ਹਾਂ ਕਿ ਉਹ ਮੇਘਾਲਿਆ ਦੇ ਵਿੱਚ ਪੈ ਰਿਹਾ ਗਾ, ਉੜੀਸਾ ਦੇ ਵਿੱਚ ਪੈ ਰਿਹਾ ਗਾ, ਗੋਆ ਦੇ ਵਿੱਚ ਪੈ ਰਿਹਾ ਗਾ। ਤੇ ਇਸ ਵਾਰ ਮਤਲਬ ਉਹ ਚੰਡੀਗੜ੍ਹ ਦੇ ਵਿੱਚ ਵੀ ਬਹੁਤ ਜ਼ਿਆਦਾ ਮੀਂਹ ਪਿਆ ਗਾ। ਤੇ ਕਈ ਥਾਵਾਂ 'ਤੇ ਆਪਾਂ ਦੇਖ ਰਹੇ ਹਾਂ ਕਿ ਜਿਹੜੇ ਦਰਿਆ ਨੇ ਉਹ ਹੜ੍ਹ ਵਰਗੇ ਮਾਹੌਲ ਬਣਾ ਰਹੇ ਨੇ। ਪੰਜਾਬ 'ਚ ਬਿਆਸ, ਸਤਲੁਜ ਦੋਵੇਂ ਖਤਰੇ ਦੇ ਨਿਸ਼ਾਨ ਤੋਂ 5 ਮੀਟਰ ਉੱਤੇ ਵਹਿ ਰਹੇ ਨੇ। ਜੀ,
ਸੋ ਜੇਕਰ ਮੈਂ ਅਗਲੀ ਖਬਰ ਦੇ ਵੱਲ ਚੱਲਾਂ ਤਾਂ ਹਰਿਆਣਾ ਦੇ ਵਿੱਚ ਸੰਸਦ ਦੇ ਮੁੰਡੇ ਨੂੰ ਇੱਕ ਕਾਰਜਭਾਗ ਸੰਭਾਲਣ ਦੀ ਜ਼ਿੰਮੇਵਾਰੀ ਮਿਲੀ ਸੀ ਏਏਜੀ ਦੀ, ਤੇ ਪਰ ਉਸਦੇ ਉੱਪਰ ਇਲਜ਼ਾਮ ਨੇ ਬੜੇ ਗੰਭੀਰ। ਉਹਨੇ ਇੱਕ ਆਈਏਐਸ ਦੀ ਕੁੜੀ ਦਾ ਪਿੱਛਾ ਕਰਨ ਦੇ ਉਸ ਤੇ ਦੋਸ਼ ਲੱਗੇ ਸੀ, ਤੇ ਹੁਣ ਇਸ ਤੇ ਰੌਲਾ ਪੈਣ ਤੋਂ ਬਾਅਦ ਕਹਿੰਦੇ ਵੀ ਸਰਕਾਰ ਇਹ ਵਾਪਸ ਲੈ ਸਕਦੀ ਹੈ ਜਾਂ ਲੈ ਲਿਆ ਗਿਆ ਇਹ ਫੈਸਲਾ। ਨਹੀਂ, ਅਜੇ ਤਾਂ ਵਾਪਸ ਨਹੀਂ ਲਿਆ ਗਿਆ ਹੈਗਾ। ਦੇਖੋ, ਹਰਿਆਣਾ ਦੇ ਜਿਹੜੇ ਬੀਜੇਪੀ ਦੇ ਅਧਿਅਕਸ਼ ਰਹੇ ਹੈਗੇ ਆ ਬਰਾੜਾ ਸਾਹਿਬ, ਉਹਨਾਂ ਦੇ ਇਹ ਮੁੰਡਾ ਹੈਗੇ ਆ। ਤੇ ਸੁਭਾਸ਼ ਬਰਾੜਾ ਦਾ ਮੁੰਡਾ 2017 ਚ ਇੱਕ ਕੇਸ 'ਚ ਉਹਦਾ ਨਾਂ ਸਾਹਮਣੇ ਆਇਆ ਸੀ, ਵਿਕਾਸ ਬਰਾੜਾ। ਉਹਨੇ ਇੱਕ ਆਈਏਐਸ ਦੀ ਕੁੜੀ ਸੀ ਵਰਨਿਕਾ ਕੁੰਡੂ, ਉਹ ਚੰਡੀਗੜ੍ਹ 'ਚ ਦੋਵੇਂ ਜਾਣੇ ਇੱਕ ਨਾਈਟ ਕਲੱਬ 'ਚ ਸੀਗੇ। ਜਦੋਂ ਕੁੜੀ ਬਾਹਰ ਨਿਕਲਦੀ ਹੈਗੀ ਆ ਤੇ ਉਹਦੇ ਪਿੱਛੇ ਆਪਣੀ ਸਫਾਰੀ ਗੱਡੀ ਲਗਾ ਲੈਂਦਾ ਹੈਗਾ ਤੇ ਉਹਦਾ ਪਿੱਛਾ ਵੀ ਕਰਦਾ ਗਾ। ਤੇ ਸਟੋਕਿੰਗ ਦੇ ਉਹਦੇ ਤੇ ਪਹਿਲਾਂ ਚਾਰਜ ਲੱਗੇ ਸੀਗੇ ਵਿਕਾਸ ਬਰਾੜਾ ਦੇ, ਪਰ ਜਿਹੜੀ ਕੁੜੀ ਦਾ ਪਿਓ ਸੀਗਾ ਉਹਨੇ ਕਿਡਨੈਪਿੰਗ ਦੀ ਧਾਰਾਵਾਂ ਵੀ ਜੁੜਵਾ ਦਿੱਤੀਆਂ ਸਨ। ਇਸ ਕਰਕੇ 6 ਮਹੀਨੇ ਉਸ ਟਾਈਮ ਇਸ ਮੁੰਡੇ ਨੂੰ ਜੇਲ੍ਹ ਚਲਾਣੇ ਪਏ ਸੀਗੇ। ਹੁਣ 8 ਸਾਲ ਬਾਅਦ ਦੁਬਾਰੇ ਜਦੋਂ ਸਰਕਾਰ ਨੇ ਇਸ ਦੀ ਵਾਪਸੀ ਕਰਾਉਣ ਦੀ ਕੋਸ਼ਿਸ਼ ਕੀਤੀ, ਇਹਨੂੰ ਏਜੀ ਆਫਿਸ ਪੰਜਾਬ ਹਰਿਆਣਾ ਹਾਈ ਕੋਰਟ 'ਚ ਭੇਜਿਆ ਜਾ ਰਿਹਾ ਸੀ ਹਰਿਆਣਾ ਵੱਲੋਂ, ਉਦੋਂ ਫਿਰ ਰੌਲਾ ਦੁਬਾਰੇ ਪੈ ਗਿਆ ਤੇ ਹੁਣ ਦੱਸਿਆ ਜਾ ਰਿਹਾ ਹੈਗਾ ਕਿ ਇਸ ਮੁੰਡੇ ਨੇ ਹਜੇ ਆਫਿਸ ਜੁਆਇਨ ਨਹੀਂ ਕੀਤਾ ਹੈ। ਜੀ, ਸੋ ਜੇਕਰ ਮੈਂ ਅਗਲੀ ਖਬਰ ਦੇ ਵੱਲ ਚੱਲਾਂ ਤਾਂ ਪੁਲਿਸ ਵਾਲੇ ਜਿਹੜਾ ਕਹਿ ਰਹੇ ਨੇ ਕਿ ਮੁਸਲਮਾਨ ਕਰੋਨਾ ਫੈਲਾਉਂਦੇ ਨੇ। ਉਦੋਂ ਦੀ ਗੱਲ ਹੈ ਜਦੋਂ ਕੋਰੋਨਾ ਵਾਇਰਸ ਭਾਰਤ ਦੇ ਵਿੱਚ ਖਾਸਾ ਫੈਲਿਆ ਹੋਇਆ ਸੀ ਤੇ ਤਬਲੀਗੀ ਜਮਾਤ ਦੀ ਉਸ ਸਮੇਂ ਗੱਲ ਤੁਰਦੀ ਹੈ, ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ, ਕੇਸ ਬਣਾ ਦਿੱਤਾ ਜਾਂਦਾ ਹੈ। ਪਰ ਹੁਣ 70 ਲੋਕ ਬਰੀ ਹੋਏ ਨੇ ਇਸ ਸਾਰੇ ਦੇ ਵਿੱਚੋਂ। ਇਹ ਕਿਹੋ ਜਿਹਾ ਨਿਆਰਾ ਦੇਸ਼ ਹੈ ਜਿੱਥੇ ਕਰੋਨਾ ਦੇ ਮਾਮਲੇ ਦੇ ਵਿੱਚ ਵੀ ਗ੍ਰਿਫਤਾਰੀਆਂ ਹੋ ਜਾਂਦੀਆਂ ਨੇ ਤੇ 5-5 ਸਾਲ ਬਾਅਦ ਅਦਾਲਤ ਦੇ ਵਿੱਚੋਂ ਫੈਸਲੇ ਆਉਂਦੇ ਨੇ ਇਹਨਾਂ ਚੀਜ਼ਾਂ ਲਈ। ਪਾਇਓ ਚਾਨਣਾ। ਬੇਸਿਕਲੀ ਤੁਸੀਂ ਸਹੀ ਯਾਦ ਕਰਾ ਰਹੇ ਹੋ, ਜਦੋਂ ਕੋਰੋਨਾ ਫੈਲਿਆ ਸੀਗਾ ਉਦੋਂ ਮੁਸਲਮਾਨਾਂ ਨੂੰ ਇੰਡੀਆ ਦੀ ਮੀਡੀਆ ਨੇ ਟਾਰਗੇਟ ਕੀਤਾ ਸੀਗਾ, ਇੰਡੀਆ ਦੀ ਪੁਲਿਸ ਨੇ ਵੀ ਫਿਰ ਉਸ ਤੋਂ ਬਾਅਦ ਟਾਰਗੇਟ ਕੀਤਾ। ਦਿੱਲੀ ਦੇ ਵਿੱਚ ਇੱਕ ਮਰਕਜ਼ ਹੈ, ਉੱਥੇ ਤਬਲੀਗੀ ਜਮਾਤ ਦੇ ਜਿਹੜੇ ਲੋਕ ਸੀਗੇ, ਮੁਸਲਮਾਨ ਸੀਗੇ, ਉਹ ਇਕੱਠਾ ਹੋਏ ਸੀ ਤੇ ਉਹਨਾਂ ਨੂੰ ਸੁਪਰ ਸਪਰੈਡਰ ਕਹਿ ਕੇ ਕੋਰੋਨਾ ਜਿਹਾਦ ਦੇ ਆਰੋਪ ਲਾ ਕੇ ਉਹਨਾਂ ਤੇ ਕੇਸ ਦਰਜ ਕੀਤੇ ਗਏ ਸੀਗੇ ਕਿ ਉਹ ਮੁਲਕ 'ਚ ਕੋਰੋਨਾ ਫੈਲਾ ਰਹੇ ਸੀ। ਉਹਦੇ 'ਚ ਜਿਹੜੇ ਜਮਾਤ ਦੇ ਪ੍ਰਮੁੱਖ ਸੀਗੇ ਮੌਲਾਨਾ ਸਾਦ ਤੇ ਬਾਕੀ ਹੋਰ ਸਾਰੇ, ਉਹਨਾਂ ਨੂੰ ਬਹੁਤ ਬਦਨਾਮ ਕੀਤਾ ਗਿਆ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਦ ਕਿ ਉਹ ਜਿਹੜੇ ਤਬਲੀਗੀ ਜਮਾਤ ਦੇ ਲੋਕ ਸੀਗੇ ਜਿਹੜੇ ਉੱਥੇ ਇਕੱਠੇ ਹੋਏ ਸੀ, ਉਹ ਤਾਂ ਇਹ ਜਦੋਂ ਕੋਰੋਨਾ ਵਾਇਰਸ ਫੈਲਿਆ ਉਹ ਤੋਂ ਤਕਰੀਬਨ 10 ਤੋਂ 15 ਦਿਨ ਪਹਿਲਾਂ ਦਿੱਲੀ 'ਚ ਸੀਗੇ ਤੇ ਉਹ ਉੱਥੇ ਜਮ੍ਹਾਂ ਹੋਏ ਸੀ, ਪਰ ਉਹਨਾਂ ਨੂੰ ਸੁਪਰ ਸਪਰੈਡਰ ਕਹਿ ਕੇ ਬਦਨਾਮ ਕੀਤਾ ਗਿਆ। ਕੋਰੋਨਾ ਜਿਹਾਦ ਵਰਗੀਆਂ ਟਰਮਸ ਵੀ ਚਲਾਈਆਂ। ਈਵਨ ਜਿਹੜਾ ਅਰਵਿੰਦ ਕੇਜਰੀਵਾਲ ਹੈ, ਉਹਨੇ ਵੀ ਬਹੁਤ ਭੱਦੇ ਸਟੇਟਮੈਂਟਾਂ ਦਿੱਤੀਆਂ ਸੀ। ਤੇ ਹੁਣ ਉਹ ਜਿਹੜੇ ਆਪਾਂ ਕਹਿ ਲਈਏ ਕਿ ਜਿਨ੍ਹਾਂ ਤੇ ਕੇਸ ਲੱਗੇ ਸੀ 5 ਸਾਲ ਬਾਅਦ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਕੇਸਾਂ 'ਚੋਂ। ਉਹਨਾਂ ਦੀ ਕਈਆਂ ਦੀ ਗ੍ਰਿਫਤਾਰੀ ਵੀ ਹੋਈ ਸੀ, ਬਾਅਦ 'ਚੋਂ ਜ਼ਮਾਨਤ ਤੇ ਰਿਹਾਅ ਹੋ ਗਏ ਸੀਗੇ। ਉਹਨਾਂ ਦੇ ਉਲਟ ਪੁਲਿਸ ਇੱਕ ਵੀ ਪ੍ਰੂਫ ਨਹੀਂ ਪ੍ਰੋਵਾਈਡ ਕਰ ਸਕੀ। ਇੱਕ ਤਾਂ ਉਹ ਇੱਕ ਬਿਲਡਿੰਗ 'ਚ ਹੀ ਸੀਗੇ, ਉਹ ਕੋਈ ਬਾਹਰ ਨਹੀਂ ਨਿਕਲੇ, ਤੇ ਫਿਰ ਉਹ ਕਿਵੇਂ, ਜੇ ਉਹਨਾਂ ਤੇ ਕਿਸੇ ਤੇ ਕਰੋਨਾ ਵੀ ਨਹੀਂ ਹੋ ਰੱਖਿਆ ਸੀਗਾ, ਫਿਰ ਉਹ ਕਿਵੇਂ ਕਰੋਨਾ ਫੈਲਾਉਂਦੇ। ਜੀ ਜੀ। ਇਹ ਬੜਾ ਅਜੀਬ ਲੱਗਿਆ ਕਿ ਉਸ ਟਾਈਮ ਜਿਹੜਾ ਇਸਲਾਮੋਫੋਬੀਆ ਹੈ ਮੀਡੀਆ, ਗੋਦੀ ਮੀਡੀਆ ਦਾ, ਉਹ ਆਪਾਂ ਨੂੰ ਦੇਖਣ ਨੂੰ ਮਿਲਿਆ ਤੇ ਉਹਦੇ 'ਚ ਪੁਲਿਸ ਵੀ ਸ਼ਾਮਲ ਹੋ ਗਈ। ਪੁਲਿਸ ਵਾਲਿਆਂ ਨੇ ਵੀ ਇਹਨਾਂ ਮੁਸਲਮਾਨਾਂ ਨਾਲ ਬਹੁਤ ਬੁਰਾ ਵਰਤਾਓ ਕੀਤਾ। ਪੂਰੇ ਕੋਰੋਨਾ ਲੋਕਡਾਊਨ ਦੇ ਵਿੱਚ ਮੁਸਲਮਾਨਾਂ ਨੂੰ ਬਹੁਤ ਬੁਰੇ ਵਰਤਾਓ ਦਾ ਸਾਹਮਣਾ ਕਰਨਾ ਪਿਆ। ਹਰਿਆਣੇ ਦੇ ਵਿੱਚ ਵੀ ਬਹੁਤ ਸਾਰੀਆਂ ਘਟਨਾਵਾਂ ਇੱਦਾਂ ਦੀਆਂ ਵਾਪਰੀਆਂ ਜਿੱਥੇ ਮੁਸਲਮਾਨਾਂ ਨੂੰ ਟਾਰਗੇਟ ਕੀਤਾ ਗਿਆ ਬੀਜੇਪੀ ਵਾਲਿਆਂ ਵੱਲੋਂ ਤੇ ਆਰਐਸਐਸ ਵਾਲਿਆਂ ਵੱਲੋਂ। ਤੇ ਇਸੇ ਕਿਸਮ ਦਾ ਮਾਮਲਾ ਹੁਣ ਆਪਾਂ ਇਸ ਤਬਲੀਗੀ ਜਮਾਤ 'ਚ ਵੀ ਅਲੱਗ-ਅਲੱਗ ਮੁਲਕ, ਅਲੱਗ-ਅਲੱਗ ਸੂਬਿਆਂ 'ਚ ਆਪਾਂ ਲਗਾਤਾਰ ਦੇਖਿਆ। ਉੱਤਰ ਪ੍ਰਦੇਸ਼ 'ਚ ਵੀ ਬਹੁਤ ਦੇਖਿਆ, ਮੁਸਲਮਾਨਾਂ ਨੂੰ ਜੰਮ ਕੇ ਬਦਨਾਮ ਕੀਤਾ ਗਿਆ। ਮੋਬ ਲਿੰਚਿੰਗਸ ਵੀ ਹੋਈਆਂ ਕਰੋਨਾ ਦੇ ਵਿੱਚ। ਤੇ ਹੁਣ ਪਤਾ ਲੱਗਿਆ ਕਿ ਕੋਈ ਉਹ ਜਿਹੜੇ ਉੱਥੇ ਮਰਕਜ਼ 'ਚ ਸੀਗੇ ਜਿਹੜੇ ਤਬਲੀਗੀ ਜਮਾਤ ਦੇ ਮੁਸਲਮਾਨ, ਉਹਨਾਂ ਨੇ ਕੋਈ ਕਰੋਨਾ ਸਪਰੈਡ ਨਹੀਂ ਕੀਤਾ ਸੀਗਾ। ਜੀ, ਜੇਕਰ ਮੈਂ ਅਗਲੀ ਖਬਰ ਤੇ ਚੱਲਾਂ ਤਾਂ ਪੰਜਾਬ ਸਰਕਾਰ ਕੁਝ ਚੀਜ਼ਾਂ ਕਰਦੀ ਹੈ ਤਾਂ ਉਸ ਨੂੰ ਐ ਪ੍ਰਚਾਰਦੀ ਹੈ ਕਿ ਉਸ ਤੋਂ ਪਹਿਲਾਂ ਜਿਵੇਂ ਕੋਈ ਚੀਜ਼ ਹੋਈ ਹੀ ਨਾ ਹੋਵੇ। ਹਰ ਵਾਰ ਇੱਕੋ ਹੀ ਉਹਨਾਂ ਦਾ ਤਕੀਆ ਕਲਾਮ ਹੈ ਕਿ 70 ਸਾਲਾਂ 'ਚ ਪਹਿਲੀ ਵਾਰ ਕੀਤਾ। ਪੰਜਾਬ ਸਰਕਾਰ ਨੇ SSF ਬਣਾਈ, ਸੜਕ ਸੁਰੱਖਿਆ ਫੋਰਸ, ਉਸ ਨੂੰ ਰੱਜ ਕੇ ਪ੍ਰਚਾਰਿਆ ਤੇ ਕਿਹਾ ਗਿਆ ਕਿ ਇਹਨਾਂ ਨੂੰ ਅਤੀ ਆਧੁਨਿਕ ਗੱਡੀਆਂ ਦਿੱਤੀਆਂ ਗਈਆਂ ਨੇ ਤਕਨੀਕ ਦੇ ਨਾਲ ਲੈਸ, ਤਾਂ ਕਿ ਕੋਈ ਵੀ ਹਾਦਸਾ ਨਾ ਵਾਪਰ ਸਕੇ। ਜੇ ਵਾਪਰ ਜਾਂਦਾ ਹੈ ਤਾਂ ਕਿਸੇ ਦੀ ਜਾਨ ਨਾ ਜਾਵੇ। ਉਸ ਮੁੱਦੇ ਦੇ ਵਿੱਚ ਜਿਹੜੀਆਂ 144 ਗੱਡੀਆਂ ਲਈਆਂ ਗਈਆਂ, ਟਾਟਾ ਹਿਲਿਕਸ ਪਿਕਅਪ ਟਰੱਕ ਜਿਹੜਾ ਹੁੰਦਾ ਹੈ,
ਤੇ ਉਸ ਪਿਕਅਪ ਟਰੱਕ ਨੂੰ ਖਰੀਦਣ ਦੇ ਵਿੱਚ ਕਹਿੰਦੇ ਝੋਲ ਹੈ। ਇਹ ਇਲਜ਼ਾਮ ਸਭ ਤੋਂ ਪਹਿਲਾਂ ਲਗਾਉਂਦੇ ਨੇ ਸੁਖਪਾਲ ਖਹਿਰਾ ਜੀ। ਤੇ ਉਸ ਤੋਂ ਬਾਅਦ ਇਹ ਹੁਣ ਮਾਮਲਾ ਚੱਕ ਲਿਆ ਹੈ ਭਾਜਪਾ ਨੇ ਵੀ। ਸਿਰਸਾ ਸਾਹਿਬ ਵੀ ਇਸ ਗੱਲ ਨੂੰ ਲੈ ਕੇ ਜ਼ੋਰ ਦੇ ਰਹੇ ਨੇ ਕਿ ਕਾਰਵਾਈ ਹੋਣੀ ਚਾਹੀਦੀ ਹੈ, ਇਹਦੀ ਜਾਂਚ ਹੋਣੀ ਚਾਹੀਦੀ ਹੈ। ਕੀ ਕਹੋਗੇ ਜੀ, ਕੀ ਲੱਗਦਾ ਹੈ ਇਸ ਦੀ ਜਾਂਚ ਸੰਭਵ ਹੈ? ਜੇ ਜਾਂਚ ਹੁੰਦੀ ਹੈ ਤਾਂ ਕੁਝ ਨਿਕਲ ਕੱਢਣ ਪਾਉਣ ਨੂੰ ਹੈ, ਜਾਂ ਸਿਰਫ ਤੇ ਸਿਰਫ ਸਿਆਸਤ ਦਾ ਇੱਕ ਤਰੀਕਾ ਹੈ? ਦੇਖੋ, ਇਹ ਜਿਹੜਾ ਸੜਕ ਸੁਰੱਖਿਆ ਬਲ ਹੈਗਾ SSF, ਉਹਦੇ ਵਾਸਤੇ ਟੋਇਟਾ ਦੀ ਗੱਡੀ ਹਾਈਲੈਕਸ ਖਰੀਦੀਆਂ ਗਈਆਂ ਸੀ 144। ਉਹਦੇ 'ਚ ਨੋਰਮਲੀ ਆਪਾਂ ਦੇਖਦੇ ਹਾਂ, ਕਿਉਂਕਿ ਮੈਂ ਵੀ ਗੱਡੀਆਂ ਦੀ ਪੱਤਰਕਾਰਿਤਾ ਕਰਦਾ ਰਿਹਾ ਹਾਂ ਅਤੇ ਅੱਜ ਕੱਲ੍ਹ ਮੈਂ ਅਪਡੇਟ ਵਗੈਰਾ ਦੇਖਦਾ, ਅਤੇ ਉਸ ਗੱਡੀ 'ਤੇ ਤੁਹਾਨੂੰ 10 ਤੋਂ 12 ਲੱਖ 13 ਲੱਖ ਰੁਪਈਏ ਦਾ ਡਿਸਕਾਊਂਟ ਮਿਲ ਜਾਂਦਾ ਗਾ। ਮੇਰੀ ਵੀ ਮੈਂ ਅੱਜ ਦਿਨੇ ਗੱਲ ਕੀਤੀ ਸੀ ਟੋਇਟਾ ਵਾਲਿਆਂ ਨਾਲ, ਅਤੇ ਉਹਨਾਂ ਤੋਂ ਮੈਂ ਪੁੱਛ ਰਿਹਾ ਸੀਗਾ ਕਿ ਮੈਨੂੰ ਕਿੰਨਾ ਡਿਸਕਾਊਂਟ ਦਿਓਗੇ, ਤਾਂ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ 13 ਲੱਖ ਰੁਪਈਏ ਦਾ ਡਿਸਕਾਊਂਟ ਦੇ ਦਿਆਂਗੇ। ਇਹ ਗੱਡੀ 30 ਲੱਖ ਰੁਪਈਏ ਤੋਂ ਸ਼ੁਰੂ ਹੋ ਕੇ 37 ਲੱਖ ਤੱਕ ਦੀ ਜਾਂਦੀ ਹੈਗੀ ਆ, ਅਤੇ ਜਿਹੜੀ ਖਰੀਦ ਹੋਈ ਹੈ ਉਹ ਐਕਚੁਅਲ ਪ੍ਰਾਈਸ 'ਤੇ, ਜਿਹੜਾ ਐਕਸ ਸ਼ੋਰੂਮ ਪ੍ਰਾਈਸ ਹੈ ਉਹਦੇ 'ਤੇ ਹੀ ਕਰ ਰੱਖੀ ਹੈ, ਕੋਈ ਛੋਟ ਉਸ 'ਚ ਨਹੀਂ ਲਈ ਹੋਈ। ਯਾਨੀ ਕਿ ਜੇ ਘੱਟੋ ਘੱਟ 10 ਲੱਖ ਰੁਪਈਏ ਦੀ ਵੀ ਛੋਟ ਮਿਲਦੀ ਤਾਂ ਤਕਰੀਬਨ 14.5 ਕਰੋੜ ਰੁਪਏ ਦੀ ਰਕਮ ਬਣਦੀ ਹੈ। ਉਹ ਗਈ ਕਿੱਥੇ? ਬੀਜੇਪੀ ਦੇ ਜਿਹੜੇ ਆਗੂ ਨੇ ਮਨਜਿੰਦਰ ਸਿਰਸਾ, ਉਹਨਾਂ ਨੇ ਵੀ ਇਸ ਮੁੱਦੇ ਨੂੰ ਚੁੱਕਿਆ, ਸੁਖਪਾਲ ਖਹਿਰਾ ਨੇ ਵੀ ਇਸ ਮੁੱਦੇ ਨੂੰ ਚੁੱਕਿਆ ਗਾ। ਸਭ ਤੋਂ ਪਹਿਲਾਂ ਜਿਹੜੇ ਇੱਕ RTI ਲਾਈ ਗਈ ਸੀ ਅਤੇ ਇਸ ਮਾਮਲੇ 'ਚ ਉਸ ਤੋਂ ਨਿਕਲ ਕੇ ਸਾਹਮਣੇ ਆਇਆ ਸੀਗਾ ਕਿ ਇਹ ਜਿਹੜੀ ਖਰੀਦ ਫਰੋਖਤ ਹੋਈ ਹੈ ਇਹਦੇ 'ਚ ਕੋਈ ਝੋਲ ਹੈ। ਦੇਖੋ, ਜੇ ਇਸ ਮਾਮਲੇ ਦੀ ਜਾਂਚ ਹੋਵੇਗੀ ਤਾਂ ਮੈਨੂੰ ਲੱਗਦਾ ਗਾ ਕਿ ਕੁਛ ਨਾ ਕੁਛ ਤਾਂ ਮਿਲੂਗਾ, ਅਤੇ ਇਹਦੇ 'ਤੇ ਜਿਹੜੇ ਆਪਾਂ ਕਹਿ ਲਈਏ ਕਿ ਨਾ ਤਾਂ ਪੰਜਾਬ ਦੇ ਮੁੱਖ ਮੰਤਰੀ ਦਾ ਕੋਈ ਬਿਆਨ ਆਇਆ ਗਾ, ਨਾ DGP ਦਾ ਕੋਈ ਬਿਆਨ ਆਇਆ ਇਹਦੇ 'ਤੇ, ਅਤੇ ਇਸ ਕਰਕੇ ਜਿਹੜੇ ਆਗੂ ਹੈਗੇ ਆ ਉਹ ਵੱਧ ਚੜ੍ਹ ਕੇ ਇਲਜ਼ਾਮ ਲਾ ਰਹੇ ਆ ਅਪੋਜੀਸ਼ਨ ਦੇ। ਸੁਖਪਾਲ ਖਹਿਰਾ, ਹਾਲਾਂਕਿ ਸੁਖਪਾਲ ਖਹਿਰਾ ਨੂੰ ਇਸ ਮਾਮਲੇ ਦੇ ਵਿੱਚ ਮਾਨਹਾਨੀ ਦਾ ਨੋਟਿਸ ਭੇਜਿਆ ਗਿਆ ਹੈਗਾ। CM ਦੇ ਜਿਹੜੇ OSD ਹੈਗੇ ਆ, ਉਹਨਾਂ ਨੇ ਮਾਫੀ ਮੰਗਣ ਲਈ ਕਿਹਾ ਹੈ, ਅਤੇ ਕਿਹਾ ਹੈ ਕਿ ਜਿਹੜੇ ਤੁਸੀਂ ਇਲਜ਼ਾਮ ਲਾ ਰਹੇ ਹੋ ਝੂਠੇ ਨੇ। ਜਿਹੜੇ CM ਦੇ OSD ਨੇ, ਉਹਨਾਂ ਦਾ ਸੁਖਪਾਲ ਖਹਿਰਾ ਨਾਲ ਖਾਸਾ ਆਪਾਂ ਕਹਿ ਲਈਏ ਕਿ ਪਿਆਰ ਦੇਖਣ ਨੂੰ ਮਿਲ ਰਿਹਾ ਪਿਛਲੇ ਕਾਫੀ ਟਾਈਮ ਤੋਂ। ਉਹ OSD ਦਾ ਨਾਂ ਹੈਗਾ ਰਾਜਵੀਰ ਸਿੰਘ। ਰਾਜਵੀਰ ਸਿੰਘ 'ਤੇ ਲਗਾਤਾਰ ਆਪਾਂ ਦੇਖਦੇ ਹਾਂ ਕਿ ਜਿਹੜੇ ਮਜੀਠੀਆ ਸਾਹਿਬ ਸੀਗੇ ਉਹ ਵੀ ਹਮਲਾ ਕਰਦੇ ਸੀਗੇ, ਅਤੇ ਸੁਖਪਾਲ ਖਹਿਰਾ ਵੀ ਹਮਲਾ ਕਰਦੇ ਰਹੇ ਹੈ। ਜੀ ਅਤੇ ਹੁਣ ਭਗਵੰਤ ਮਾਨ ਦੇ OSD ਨੇ 72 ਘੰਟਿਆਂ ਦੇ ਅੰਦਰ ਪਬਲਿਕਲੀ ਮਾਫੀ ਮੰਗਣ ਵਾਸਤੇ ਕਿਹਾ ਹੈਗਾ, ਇੱਕ ਲੀਗਲ ਨੋਟਿਸ ਸੁਖਪਾਲ ਖਹਿਰੇ ਨੂੰ ਭੇਜਿਆ ਗਾ। ਰਾਜਵੀਰ ਸਿੰਘ ਦਾ ਕਹਿਣਾ ਹੈ ਕਿ ਜਿਹੜਾ ਖਹਿਰਾ ਹੈ ਉਹਨਾਂ ਦੇ ਉਲਟ ਝੂਠੇ ਅਤੇ ਬੇਬੁਨਿਆਦ ਮਨ ਘੜਤ ਆਰੋਪ ਲਾ ਰਿਹਾ ਅਤੇ ਉਹਨਾਂ ਦੀ ਛਵੀ ਨੂੰ ਨੁਕਸਾਨ ਪਹੁੰਚਾ ਰਿਹਾ ਗਾ। ਜੇ ਮੈਂ ਤੁਹਾਨੂੰ ਦੱਸਾਂ ਕਿ ਜਦੋਂ ਇਹ ਟਵੀਟ ਕੀਤਾ ਗਿਆ, ਉਸ ਤੋਂ ਬਾਅਦ ਹੀ ਇਹ ਸਾਰਾ ਮਾਮਲਾ ਇੱਕ RTI ਐਕਟਿਵਿਸਟ ਵੱਲੋਂ ਇਹ ਟਵੀਟ ਕੀਤਾ ਗਿਆ ਸੀ। ਉਸ ਤੋਂ ਬਾਅਦ ਹੀ ਇਹ ਸਾਰਾ ਮਾਮਲਾ ਭਖਿਆ ਸੀਗਾ, ਅਤੇ ਹੁਣ ਮੈਨੂੰ ਲੱਗਦਾ ਗਾ ਕਿ ਪੰਜਾਬ ਸਰਕਾਰ ਕੋਈ ਜਵਾਬ ਨਹੀਂ ਦੇ ਰਹੀ ਹੈ, ਇਸ ਕਰਕੇ ਇਹਦੇ 'ਤੇ ਜ਼ਿਆਦਾ ਗੱਲ ਹੋ ਰਹੀ ਹੈ। ਅਤੇ ਇਹ ਤਾਂ ਕਰਪਸ਼ਨ ਦੇ ਉਲਟ ਚੋਣ ਲੜ ਕੇ ਆਈ ਸੀਗੀ, ਅਤੇ ਇਹ ਤਾਂ ਪਾਰਟੀ ਹੀ ਐਂਟੀ ਕਰਪਸ਼ਨ ਮੂਵਮੈਂਟ ਤੋਂ ਬਣੀ ਹੈ। ਜੇ ਇਹ ਤਾਂ ਮੈਂ ਆਪਣੇ ਦਿਲੋਂ ਕਹਿਣਾ ਹੋਵੇ ਤਾਂ ਮੈਨੂੰ ਤਾਂ ਇਸ 'ਚ ਝੋਲ ਲੱਗਦਾ ਗਾ, ਕਿਉਂਕਿ ਹਰ ਕੋਈ ਵੀ ਫੋਨ ਕਰ ਲਓ ਯਾਰ ਟੋਇਟਾ ਹਾਈਲੈਕਸ ਵਾਸਤੇ, ਉਹ ਜੀ ਕੰਪਨੀ ਵਾਲੇ ਖੁਦ 10 ਲੱਖ ਰੁਪਏ ਦਾ ਡਿਸਕਾਊਂਟ ਦੇਈ ਜਾਂਦੇ ਨੇ, ਅਤੇ ਤੁਸੀਂ ਬਿਲਕੁਲ ਉਨੇ ਹੀ ਪੈਸੇ 'ਤੇ ਖਰੀਦ ਰਹੇ ਹੋ। ਤਾਂ ਇਹ ਤਾਂ ਮਤਲਬ ਥੋੜ੍ਹਾ ਜਿਹਾ ਹੈਗਾ ਕਿ ਇਹਦੇ 'ਚ ਦਿੱਕਤਾਂ ਤਾਂ ਹੈਗੀਆਂ, ਅਤੇ ਮੈਨੂੰ ਲੱਗਦਾ ਗਾ 14-15 ਕਰੋੜ ਰੁਪਏ ਦਾ ਇਹ ਘੋਟਾਲਾ ਤਾਂ ਹੋਇਆ ਗਾ। ਜੀ, ਪਰ ਅਗਲੇ ਇਹ ਕਹਿ ਕੇ ਬਚ ਸਕਦੇ ਨੇ ਵੀ ਭਾਈ ਜਦੋਂ ਅਸੀਂ ਖਰੀਦੀ ਹੈ ਉਸ ਸਮੇਂ ਸਾਨੂੰ ਨਹੀਂ ਉਹਨਾਂ ਨੇ ਦੱਸਿਆ ਪਿਛਲੇ ਇਸ 2 ਸਾਲ ਤੋਂ ਮੁੱਦੇ। ਡਿਸਕਾਊਂਟ ਚੱਲ ਰਿਹਾ ਗੁਰਪ੍ਰੀਤ, ਕੋਈ ਪਿਛਲੇ 2 ਨਹੀਂ, ਸਾਲ ਤੋਂ, ਅਤੇ ਉਹ ਮਨਦੀਪ ਜੀ ਵੈਸੇ ਪਬਲਿਕ ਹੈ। ਟੈਕਨਿਕ, ਮੈਂ ਇਹ ਮਨਦੀਪ ਕਹਿ ਜੀ ਰਿਹਾ ਵੈਸੇ, ਮੈਂ ਇਹ ਜੀ ਕਹਿ ਜੀ ਰਿਹਾ ਗਾ ਕਿ ਉਹ ਪਬਲਿਕ ਹੈ। ਜਿਹੜਾ ਡਿਸਕਾਊਂਟ ਹੈ, ਤੁਸੀਂ ਟੋਟਾ ਹਾਈਲੈਕਸ ਡਿਸਕਾਊਂਟ ਕਰਕੇ ਸਰਚ ਮਾਰੋ ਗੂਗਲ ਦੇ ਨਿਊਜ਼ ਸੈਕਸ਼ਨ 'ਚ ਜਾਓ, ਪਿਛਲੇ 2 ਸਾਲ ਪੁਰਾਣੀਆਂ ਖਬਰਾਂ ਵੀ ਮਿਲ ਜਾਣਗੀਆਂ। 2023 ਤੋਂ ਲੈ ਕੇ 2025 'ਚ ਆਪਾਂ ਗੱਲ ਕਰ ਰਹੇ ਹਾਂ, ਲਗਾਤਾਰ 2 ਸਾਲ ਤੋਂ ਇਸ ਗੱਡੀ 'ਤੇ 10 ਲੱਖ ਰੁਪਈਏ ਦਾ ਡਿਸਕਾਊਂਟ ਚੱਲ ਰਿਹਾ ਗਾ। ਜੀ, ਜੇਕਰ ਆਪਾਂ ਅਗਲੀ ਖਬਰ ਦੇ ਉੱਪਰ ਚਲੀਏ ਤਾਂ NSA ਦੇ ਖਿਲਾਫ ਸੁਪਰੀਮ ਕੋਰਟ ਜਾਣਗੇ, ਕਹਿੰਦੇ MP ਅੰਮ੍ਰਿਤਪਾਲ ਸਿੰਘ ਹੋਣੀ, ਤੀਸਰੀ ਵਾਰ ਲੱਗਾ ਹੈ ਇਹ ਕਾਨੂੰਨ। ਹਾਂਜੀ, ਜਿਹੜਾ NSA ਲਾਇਆ ਗਿਆ ਹੈ ਉਹਨਾਂ 'ਤੇ, ਉਹ ਸੁਪਰੀਮ ਕੋਰਟ 'ਚ ਉਹਨਾਂ ਦੇ ਵਕੀਲ ਹੈਗੇ ਆ, ਉਹ ਚੁਣੌਤੀ ਦੇਣ ਦੀ ਪੂਰੀ ਤਿਆਰੀ ਕਰ ਰਹੇ ਨੇ, ਅਤੇ ਜਿਹੜੇ ਉਹਨਾਂ ਦੇ ਵਕੀਲਾਂ ਦੀ ਟੀਮ ਸੀਗੀ ਉਹ ਅਸਮ ਡਿਬਰੂਗੜ੍ਹ ਜੇਲ੍ਹ 'ਚ ਮਿਲਣ ਗਈ ਸੀ,
ਤੇ ਉਹਨਾਂ ਦੇ ਜਿਹੜੇ ਵਕੀਲ ਹੈਗੇ ਇਮਾਨ ਸਿੰਘ ਖਾਰਾ, ਉਹਨਾਂ ਨੇ ਦੱਸਿਆ ਕਿ ਅੰਮ੍ਰਿਤਪਾਲ ਨਾਲ ਜੇਲ੍ਹ 'ਚ ਮੁਲਾਕਾਤ ਹੋਈ ਹੈ ਤੇ ਉਹਨਾਂ ਨੇ ਕਿਹਾ ਹੈਗਾ ਕਿ ਅਸੀਂ ਸੁਪਰੀਮ ਕੋਰਟ 'ਚ ਪਟੀਸ਼ਨ ਦਾਖਲ ਕਰਾਂਗੇ, ਜਿਹੜੇ ਇੰਪੋਰਟੈਂਟ ਡਾਕੂਮੈਂਟ ਹੈਗੇ ਆ ਤੇ ਜਿੰਨੀਆਂ ਵੀ ਉਪਚਾਰਿਕਤਾਵਾਂ ਹੈਗੀਆਂ, ਜਿਵੇਂ ਵਕਾਲਤਨਾਮੇ ਤੇ ਸਾਈਨ ਵਗੈਰਾ ਕਰਾਉਣ ਵਾਲੀ, ਉਹ ਸਾਰੀਆਂ ਅਸੀਂ ਪੂਰੀਆਂ ਕਰ ਲਈਆਂ ਹੈਗੀਆਂ। ਤੇ ਹੁਣ ਅਸੀਂ ਤੀਜੀ ਵਾਰ ਜਿਹੜੀ ਐਨਐਸਏ ਲਾਈ ਹੈ ਉਹਨੂੰ ਕੋਰਟ 'ਚ ਚੁਣੌਤੀ ਦੇਵਾਂਗੇ, ਸੁਪਰੀਮ ਕੋਰਟ 'ਚ ਚੁਣੌਤੀ ਦੇਵਾਂਗੇ। ਮੰਨਿਆ ਜਾ ਰਿਹਾ ਹੈਗਾ ਕਿ ਮੰਡੇ ਨੂੰ ਇਹ ਜਿਹੜੀ ਪਟੀਸ਼ਨ ਹੈ ਫਾਈਲ ਕਰ ਦਿੱਤੀ ਜਾਊਗੀ। ਦੇਖੋ ਸੁਪਰੀਮ ਕੋਰਟ ਕਦ ਲਿਸਟ ਕਰਦਾ ਇਸ ਕੇਸ ਦੀ ਸੁਣਵਾਈ ਵਾਸਤੇ। ਤੇ ਇਹਦੇ 'ਚ ਦੇਖੋ ਮੈਨੂੰ ਤਾਂ ਇਹ ਲੱਗਦਾ ਗਾ ਕਿ ਜਿਹੜੇ ਅੰਮ੍ਰਿਤਪਾਲ ਸਿੰਘ ਹੈਗੇ ਆ, ਜੀ ਉਹ ਉਹਨਾਂ ਦੇ ਜਿਹੜੇ ਬਾਕੀ ਦੇ 9 ਸਾਥੀ ਹੈਗੇ ਆ, ਉਹਨਾਂ ਤੇ ਐਨਐਸਏ ਖਤਮ ਕਰ ਦਿੱਤਾ ਗਿਆ ਹੈਗਾ, ਸਿਰਫ ਉਹਨਾਂ ਤੇ ਐਨਐਸਏ ਬਚਿਆ ਹੋਇਆ ਹੈਗਾ। ਦੂਜੀ ਗੱਲ ਜੀ ਇਹ ਵੀ ਕਿ ਹੁਣ ਮੌਨਸੂਨ ਸੈਸ਼ਨ ਚੱਲ ਰਿਹਾ ਹੈਗਾ, ਅੰਮ੍ਰਿਤਪਾਲ ਸਿੰਘ ਨੂੰ ਪਾਰਲੀਮੈਂਟ 'ਚ ਜਾਣ ਦੀ ਇਜਾਜ਼ਤ ਵੀ ਨਹੀਂ ਦਿੱਤੀ ਗਈ ਹੈਗੀ। ਮੈਨੂੰ ਲੱਗਦਾ ਕਿ ਉਹਨਾਂ ਨੂੰ ਪਾਰਲੀਮੈਂਟ 'ਚ ਬੋਲਣ ਦਾ ਵੀ ਟਾਈਮ ਮੰਗਣਾ ਚਾਹੀਦਾ। ਜਿਵੇਂ ਇੰਜੀਨੀਅਰ ਰਸ਼ੀਦ ਹੈ, ਜੀ ਇੰਜੀਨੀਅਰ ਰਾਸ਼ਿਦ ਜੰਮੂ ਕਸ਼ਮੀਰ ਦੇ ਬਾਰਾਮੂਲਾ ਸੀਟ ਤੋਂ ਐਮਪੀ ਹੈਗੇ ਆ, ਉਹਨਾਂ ਤੇ ਵੀ ਯੂਏਪੀਏ ਲੱਗਿਆ ਹੋਇਆ ਹੈਗਾ ਤੇ 2017 ਤੋਂ ਹੀ ਲਗਾਤਾਰ ਉਹ ਤਿਹਾੜ ਜੇਲ੍ਹ 'ਚ ਬੰਦ ਨੇ। ਅੰਮ੍ਰਿਤਪਾਲ ਵਾਂਗ ਉਹ ਵੀ ਇੰਡੀਪੈਂਡੈਂਟਲੀ ਹੀ ਉੱਥੋਂ ਚੋਣ ਜਿੱਤ ਕੇ ਆਏ ਹੈਗੇ ਆ। ਤੇ ਇੰਜੀਨੀਅਰ ਰਾਸ਼ਿਦ ਦੇ ਵਕੀਲਾਂ ਨੇ ਹੁਣ ਦਿੱਲੀ ਦੇ ਕੋਰਟ ਤੋਂ ਇਜਾਜ਼ਤ ਲੈ ਲਈ ਹੈ। ਹੁਣ ਉਹਨਾਂ ਨੂੰ ਹਰ ਰੋਜ਼ ਸੰਸਦ ਲੈ ਕੇ ਜਾਇਆ ਕਰੂਗਾ ਤੇ ਵਾਪਸ ਤਿਹਾੜ ਜੇਲ੍ਹ 'ਚ ਬੰਦ ਕੀਤਾ ਜਾਊਗਾ। ਹਾਲਾਂਕਿ ਕੁਝ ਪਾਬੰਦੀਆਂ ਨੇ, ਜਿਵੇਂ ਉਹ ਮੀਡੀਆ ਤੇ ਕੋਈ ਵੀ ਬਿਆਨ ਨਹੀਂ ਦੇ ਸਕਦੇ, ਫੋਨ ਇਸਤੇਮਾਲ ਨਹੀਂ ਕਰ ਸਕਦੇ। ਉਹਨਾਂ ਨੂੰ ਸਿਰਫ ਔਰ ਸਿਰਫ ਆਪਣੀ ਜਿਹੜੀ ਪਾਰਲੀਮੈਂਟ ਦੀ ਜਿਹੜੀ ਪ੍ਰੋਸੀਡਿੰਗਸ ਹੈਗੀ ਆ, ਪਾਰਲੀਮੈਂਟ ਤੱਕ ਹੀ ਉਹਨਾਂ ਨੂੰ ਸੀਮਿਤ ਰਹਿਣਾ ਹੈਗਾ। ਚਲੋ ਠੀਕ ਹੈ, ਉਹਨਾਂ ਨੂੰ ਘੱਟੋ ਘੱਟ ਆਪਣੀ ਗੱਲ ਰੱਖਣ ਦਾ ਮੌਕਾ ਤਾਂ ਮਿਲੂਗਾ। ਮੈਨੂੰ ਲੱਗਦਾ ਗਾ ਕਿ ਇਸ ਚੀਜ਼ ਦੀ ਤਿਆਰੀ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਵੱਲੋਂ ਵੀ ਕੀਤੀ ਜਾਣੀ ਚਾਹੀਦੀ ਸੀ। ਉਹਨਾਂ ਦੀ ਲੀਗਲ ਟੀਮ ਵੱਲੋਂ ਵੀ ਇਹ ਚੀਜ਼ ਲਾਈ ਜਾਣੀ ਚਾਹੀਦੀ, ਇਹ ਪਟੀਸ਼ਨ ਲਾਈ ਜਾਣੀ ਚਾਹੀਦੀ ਸੀਗੀ। ਪਰ ਦੇਖਦੇ ਹਾਂ ਇਸ ਜਿਹੜੀ ਸੁਪਰੀਮ ਕੋਰਟ 'ਚ ਪਟੀਸ਼ਨ ਲਾਈ ਜਾਊਗੀ, ਕੀ ਪਤਾ ਇਹਦੇ 'ਚ ਵੀ ਉਹ ਇਹ ਸ਼ਾਮਿਲ ਕਰ ਦੇਣ ਕਿ ਅੰਮ੍ਰਿਤਪਾਲ ਸਿੰਘ ਨੂੰ ਪਾਰਲੀਮੈਂਟ ਅਟੈਂਡ ਕਰਨ ਦਿੱਤੀ ਜਾਵੇ। ਤਾਂ ਮੰਡੇ ਨੂੰ ਸ਼ਾਇਦ ਮੇਰੇ ਹਿਸਾਬ ਨਾਲ ਇਹ ਫਾਈਲ ਹੋ ਸਕਦੀ ਹੈ ਤੇ ਮੰਡੇ ਨੂੰ ਜਦੋਂ ਇਹ ਫਾਈਲ ਕਰ ਦੇਣਗੇ ਉਦੋਂ ਦੱਸਾਂਗੇ ਕਿ ਇਹ ਜਿਹੜੀ ਪਟੀਸ਼ਨ ਲਾਈ ਗਈ ਹੈਗੀ ਆ, ਉਹਦੇ 'ਚ ਕੀ ਪੁਆਇੰਟ ਉਹਨਾਂ ਦੇ ਵਕੀਲਾਂ ਨੇ ਬਣਾਏ ਹੈਗੇ ਆ। ਜੀ ਜੀ। ਸੋ ਉਧਰ ਅੱਜ ਕਹਿੰਦੇ ਵੀ ਕੈਪਟਨ ਸਾਹਿਬ ਦੀ ਜਾਗ ਖੁੱਲੀ ਹੈ ਤੇ ਜਾਗ ਖੁੱਲਦਿਆਂ ਹੀ ਉਹਨਾਂ ਨੇ ਸਿੱਧਾ ਪੰਗਾ ਲਿਆ ਹੈ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ। ਅੱਜ ਕੈਪਟਨ ਅਮਰਿੰਦਰ ਸਿੰਘ ਹੁਣੀ ਕਹਿੰਦੇ ਵੀ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਪਾ ਦਿੱਤੀ ਤੇ ਪੋਸਟ ਵੀ ਉਹਨਾਂ ਦੀ ਜਿਹੜੀ ਕਹਿੰਦੇ ਬਿਕਰਮ ਮਜੀਠੀਆ ਦੇ ਹੱਕ 'ਚ ਹੈ। ਤੇ ਫਿਰ ਸੌਜਾਲੇ ਮਾਨ ਨੇ ਕਿੱਥੇ ਘੱਟ ਕਰਨੀ ਸੀ, ਕਹਿੰਦੇ ਉਹ ਵੀ ਅੱਗਿਓਂ ਆ ਗਿਆ। ਕੀ ਬਣੀ ਜੀ ਪੂਰੀ ਕਹਾਣੀ, ਜਰਾ ਟਾਈਮਲਾਈਨ ਸਮੇਤ ਦੱਸਿਓ ਕਿੱਥੋਂ ਗੱਲ ਸ਼ੁਰੂ ਹੋਈ ਤੇ ਕਿੱਥੇ ਮੁੱਕੀ। ਦੇਖੋ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰੇ ਇਹ ਤਾਂ ਮਸ਼ਹੂਰ ਹੈ ਹੀ ਕਿ ਉਹ ਸੁੱਤੇ ਲੇਟ ਉੱਠਦੇ ਨੇ, ਤੇ ਤੁਸੀਂ ਵੀ ਸਹੀ ਕਹਿ ਰਹੇ ਹੋ ਕਿ ਉਹ ਲੇਟ ਹੀ ਸੁੱਤੇ ਉੱਠੇ ਨੇ। ਹੁਣ 25 ਜੁਲਾਈ ਨੂੰ ਕੱਲ 1 ਮਹੀਨਾ ਪੂਰਾ ਹੋ ਚੁੱਕਿਆ ਹੈਗਾ ਵਿਕਰਮਜੀਤ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਨੂੰ। ਤੇ ਹੁਣ 1 ਮਹੀਨੇ 1 ਦਿਨ ਬਾਅਦ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਇੱਕ ਪੋਸਟ ਸ਼ੇਅਰ ਕੀਤੀ ਹੈ, ਉਹਦੇ 'ਚ ਇਹਨੂੰ ਰਾਜਨੀਤਿਕ ਪ੍ਰਤੀਸ਼ੋਧ ਯਾਨੀ ਕਿ ਰਾਜਨੀਤਿਕ ਬਦਲੇ ਵਾਲੀ ਗੱਲ ਕਹੀ ਹੈ। ਤੇ ਇਹਨੂੰ ਡੈਮੋਕ੍ਰੇਸੀ ਨੂੰ ਕੁਚਲਣ ਦੇ ਆਰੋਪ ਆਮ ਆਦਮੀ ਪਾਰਟੀ ਤੇ ਲਾਏ ਹੈਗੇ ਆ। ਉਹਨਾਂ ਨੇ ਕਿਹਾ ਕਿ ਜਿਹੜੇ ਵੀ ਪੰਜਾਬ 'ਚ ਵਿਰੋਧੀ ਸਵਰ ਹੈਗੇ ਆ, ਯਾਨੀ ਕਿ ਜਿੰਨੇ ਵੀ ਡਾਇਸੈਂਟਿੰਗ ਵੋਇਸਿਸ ਹੈਗੇ ਉਹਨਾਂ ਨੂੰ ਦਬਾਇਆ ਜਾ ਰਿਹਾ ਹੈਗਾ ਤੇ ਅੰਦੋਲਨਕਾਰੀਆਂ ਨੂੰ ਵੀ ਕੁਚਲਾ ਜਾ ਰਿਹਾ ਹੈਗਾ। ਤੇ ਪੰਜਾਬ 'ਚ ਦਿੱਲੀ ਮਾਫੀਆ ਸਟਾਈਲ ਵਾਲੀ ਸਰਕਾਰ ਚਲਾਈ ਜਾ ਰਹੀ ਹੈ। ਤੇ ਦੂਜਾ ਇਹ ਕਿਹਾ ਕਿ ਸ਼ਾਸਨ ਦੇ ਨਾਂ ਤੇ ਸਨਸਨੀ ਫੈਲਾਉਣ ਦੀ ਕੋਸ਼ਿਸ਼ ਜਿਹੜੇ ਭਗਵੰਤ ਮਾਨ ਹੋਰੀ ਕਰ ਰਹੇ ਨੇ। ਭਾਜਪਾ ਦੇ ਜਿਹੜੇ 2 ਵੱਡੇ ਲੀਡਰ ਹੈਗੇ ਆ, ਰਵਨੀਤ ਬਿੱਟੂ ਅਤੇ ਕੈਪਟਨ ਅਮਰਿੰਦਰ ਸਿੰਘ, ਉਹ ਜਿਹੜੇ ਹੈਗੇ ਆ ਉਹ ਲਗਾਤਾਰ ਪਹਿਲਾਂ ਵੀ ਕਈ ਵਾਰ ਭਗਵੰਤ ਮਾਨ ਤੇ ਹਮਲਾ ਕਰ ਚੁੱਕੇ ਨੇ। ਇਸ ਮਾਮਲੇ 'ਚ ਕੈਪਟਨ ਪਹਿਲੀ ਵਾਰ ਬੋਲੇ ਨੇ ਤੇ ਜਿਹੜੇ ਭਗਵੰਤ ਮਾਨ ਹੈਗੇ ਆ ਉਹਨਾਂ ਨੇ ਉਹਨਾਂ ਦੋਨਾਂ ਨੂੰ ਵੀ ਟਾਰਗੇਟ ਕੀਤਾ ਹੈ ਤੇ ਕਿਹਾ ਹੈਗਾ ਕਿ ਜਿਹੜੇ ਇਹ ਦੋਵੇਂ ਨੇ ਰਵਨੀਤ ਬਿੱਟੂ ਅਤੇ ਕੈਪਟਨ, ਇਹ ਦੋਵੇਂ ਜਾਣੇ ਨਸ਼ਾ ਤਸਕਰਾਂ ਦੇ ਹੱਕ 'ਚ ਬੋਲ ਰਹੇ ਨੇ। ਭਾਜਪਾ ਸਪਸ਼ਟ ਕਰੇ ਕਿ ਉਹ ਇਹਨਾਂ ਦੇ ਉਲਟ ਹੈ ਜਾਂ ਇਹਨਾਂ ਦੇ ਨਾਲ ਹੈ, ਜਾਂ ਫਿਰ ਇਹ ਕਹੇ ਕਿ ਇਹ ਇਹਨਾਂ ਦੇ ਨਿੱਜੀ ਬਿਆਨ ਹਨ। ਹੁਣ ਦੇਖੋ ਮੈਨੂੰ ਲੱਗਦਾ ਗਾ ਕਿ ਲਗਾਤਾਰ ਆਮ ਆਦਮੀ ਪਾਰਟੀ ਦੀ ਇਹੀ ਸਟ੍ਰੈਟਜੀ ਰਹੀ ਹੈ ਕਿ ਜਿਹੜੇ ਵੀ ਆਗੂ ਨੇ ਮਜੀਠੀਆ ਦੇ ਹੱਕ 'ਚ ਬਿਆਨ ਦਿੱਤਾ ਹੈਗਾ, ਉਹਨੂੰ ਭਗਵੰਤ ਮਾਨ ਨੇ ਇਹੀ ਕਹਿ ਕੇ ਟਾਰਗੇਟ ਕੀਤਾ ਹੈ ਕਿ ਦੇਖੋ ਇਹ ਤਾਂ ਨਸ਼ੇ ਦੇ ਹੱਕ 'ਚ ਬੋਲ ਰਹੇ ਨੇ, ਨਸ਼ਾ ਵਿਕਾਉਣ ਵਾਲਿਆਂ ਦੇ ਹੱਕ 'ਚ ਬੋਲ ਰਹੇ ਨੇ, ਨਸ਼ਾ ਤਸਕਰਾਂ ਦੇ ਹੱਕ 'ਚ ਬੋਲ ਰਹੇ ਨੇ। ਜੇ ਕੋਰਟ ਨੇ ਮੰਨ ਲਓ ਕਿ ਇਸ ਨੂੰ ਮਜੀਠੀਏ ਨੂੰ ਬਾਇਜ਼ਤ ਬਰੀ ਕਰਤਾ, ਫਿਰ ਕੀ ਜਿਹੜੇ ਭਗਵੰਤ ਮਾਨ ਹੈਗੇ ਉਹ ਮਾਫੀ ਮੰਗਣਗੇ? ਹੁਣ ਮੈਂ ਤੁਹਾਨੂੰ ਇੱਕ ਕੇਸ ਯਾਦ ਕਰਾਉਂਦਾਗਾ।
ਜਿਹੜੇ ਅਰਵਿੰਦ ਕੇਜਰੀਵਾਲ ਸੀਗੇ ਉਹਨਾਂ ਨੇ ਵੀ ਮਜੀਠੀਆ ਤੇ ਬਹੁਤ ਕੁਝ ਕਿਹਾ ਸੀਗਾ। ਬਾਅਦ 'ਚ ਸਾਇਲੈਂਟਲੀ ਉਹ ਕੋਰਟ 'ਚ ਮਾਫ਼ੀ ਮੰਗੇ ਸੀਗੇ ਮਜੀਠੀਏ ਤੋਂ। ਤਾਂ ਇਹ ਕਦੇ ਇਹ ਤਾਂ ਨਹੀਂ ਹੋ ਜਾਊਗਾ ਕਿ ਇਹ ਭਗਵੰਤ ਮਾਨ ਵੀ ਬਾਅਦ 'ਚ ਕੋਰਟ 'ਚ ਮਜੀਠੀਏ ਨੂੰ ਮਾਫ਼ੀ ਮੰਗਦਾ ਨਜ਼ਰ ਆਵੇ। ਤਾਂ ਮੈਨੂੰ ਇਹਦੇ 'ਚ ਕੁਛ ਇਹ ਤਾਂ ਲੱਗਦਾ ਗਾ ਕਿ ਦੇਖੋ ਜਿਹੜਾ ਪੈਸਾ ਦੱਸਿਆ ਜਾ ਰਿਹਾ ਹੈਗਾ 540 ਕਰੋੜ, ਉਹਦੇ 'ਚ ਸਰਕਾਰ 'ਚ ਰਹੇ ਆ ਵਿਕਰਮ ਸਿੰਘ ਮਜੀਠੀਆ ਹੋਰੀ, ਤੇ ਉਹਦੇ 'ਚ ਮੈਂ ਇੰਨਾ ਤਾਂ ਨਹੀਂ ਮੰਨਦਾ, ਪਰ ਮੈਂ ਕੁਛ ਇੱਕ ਅਮਾਊਂਟ ਤਾਂ ਮੰਨਦਾ ਹੀ ਹਾਂ ਕਿ ਜਿਹੜਾ ਇੱਕ ਆਡਿਟ 'ਚ ਫੜਿਆ ਜਾ ਰਿਹਾ ਹੈਗਾ, ਉਹ ਤਾਂ ਦਿੱਕਤ ਹੈਗੀ ਆ। ਪਰ ਕੀ ਉਹ ਡਰੱਗ ਦਾ ਪੈਸਾ ਹੈਗਾ ਜਾਂ ਫਿਰ ਉਹਨਾਂ ਦੇ ਪਰਸਨਲ ਕਰਪਸ਼ਨ ਦਾ ਪੈਸਾ ਹੈਗਾ ਜਾਂ ਪਰਸਨਲ ਕਮਾਈ ਹੈਗੀ ਆ ਉਹਨਾਂ ਦੀ ਕਿਸੇ ਹੋਰ ਐਸੈਟਸ ਤੋਂ, ਉਹ ਤਾਂ ਜਾਂਚ ਦਾ ਵਿਸ਼ਾ ਹੈ। ਤੇ ਉਹਨੂੰ ਉਸ ਪੈਸੇ ਨੂੰ ਡਰੱਗ ਨਾਲ ਜੋੜ ਕੇ ਜਿਸ ਹਿਸਾਬ ਨਾਲ ਆਮ ਆਦਮੀ ਪ੍ਰਚਾਰ ਕਰ ਰਹੀ ਹੈ, ਉਹਦੀ ਦਿੱਕਤ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਅੱਗੇ ਆਊਗੀ, ਅਰਵਿੰਦ ਕੇਜਰੀਵਾਲ ਨੂੰ ਆਊਗੀ, ਕਿਉਂਕਿ ਤੁਸੀਂ ਯਾਦ ਕਰੋ ਸਾਲ 2021 ਉਦੋਂ ਵੀ ਮਜੀਠੀਆ ਤੇ ਸਾਰੀਆਂ ਚੀਜ਼ਾਂ ਚੱਲੀਆਂ ਸੀਗੀਆਂ, ਕੋਰਟ ਤੋਂ ਮਜੀਠੀਆ ਆਪਣੇ ਹੱਕ 'ਚ ਆਰਡਰ ਲੈ ਕੇ ਆਏ ਸੀਗੇ। ਤੇ ਇਸ ਵਾਰ ਵੀ ਮੈਨੂੰ ਲੱਗ ਰਿਹਾ ਹੈਗਾ ਕਿ ਜਿਹੜੀ ਮੇਰੀ ਗੱਲ ਹੋਈ ਸੀ ਮਜੀਠੀਆ ਦੀ ਲੀਗਲ ਟੀਮ ਨਾਲ, ਤੇ ਉਹਨਾਂ ਨੇ ਕਿਹਾ ਕਿ ਇਸ ਕੇਸ 'ਚ ਤਾਂ ਹੈ ਵੀ ਕੱਖ ਨਹੀਂ, ਵਿਜੀਲੈਂਸ ਉਵੇਂ ਹੀ ਗੱਲਾਂ ਜੋੜ ਕੇ ਬੋਲੇ ਜਾ ਰਹੀ ਹੈ ਮੀਡੀਆ ਦੇ ਵਿੱਚ, ਕੋਰਟ 'ਚ ਕਿਵੇਂ ਪ੍ਰੂਵ ਕਰੂਗੀ, ਇਹਨਾਂ ਨੂੰ ਦਿੱਕਤ ਆਊਗੀ। ਹਾਂ, ਇਹ ਗੱਲ ਠੀਕ ਹੈ ਕਿ 2-3 ਮਹੀਨੇ ਹਜੇ ਹੋਰ ਮਜੀਠੀਆ ਸਾਹਿਬ ਦੇ ਜੇਲ੍ਹ 'ਚ ਲੱਗਣਗੇ, ਬਾਅਦ 'ਚ ਉਹ ਆ ਜਾਣਗੇ। ਕਹਿੰਦੇ ਕਿ ਕੁਛ ਚੀਜ਼ਾਂ ਹੈਗੀਆਂ ਜੋ ਅਸੀਂ ਵੀ ਜਿਹਦੇ ਵਾਸਤੇ ਮੱਥਾ ਮਾਰ ਰਹੇ ਹਾਂ, ਤਾਂ ਅੱਗੇ ਪਤਾ ਲੱਗੂਗਾ। ਤਾਂ ਮੈਨੂੰ ਇਹ ਲੱਗ ਰਿਹਾ ਹੈਗਾ ਕਿ ਇਹ ਪੂਰਾ ਨੈਰੇਟਿਵ ਦਾ ਗੇਮ ਹੀ ਚੱਲ ਰਿਹਾ ਹੈਗਾ। ਤੇ ਠੀਕ ਹੈ, ਚਲੋ ਕੈਪਟਨ ਸਾਹਿਬ ਸੁੱਤੇ ਉੱਠੇ ਨੇ ਨੀਂਦ ਤੋਂ, ਉਹਨਾਂ ਨੂੰ ਪਤਾ ਲੱਗ ਗਿਆ ਕਿ ਕਿਸੇ ਉਹ ਆਪੋਜੀਸ਼ਨ ਪਾਰਟੀ ਦੇ ਆਗੂ ਤੇ ਭਗਵੰਤ ਮਾਨ ਹੋਰੀ ਇਸ ਕਿਸਮ ਦਾ ਵਰਤਾ ਕਰ ਰਹੇ ਕਿਹਦੇ ਨਾਲ, ਪਰ ਇਸ ਕਿਸਮ ਦਾ ਵਰਤਾ ਕਈ ਹੋਰ ਆਗੂਆਂ ਨਾਲ ਹੋ ਚੁੱਕਿਆ ਗਾ ਆਪੋਜੀਸ਼ਨ ਦੇ, ਸੁਖਪਾਲ ਖਹਿਰਾ ਤੋਂ ਲੈ ਕੇ ਭਾਰਤ ਭੂਸ਼ਣ ਆਸੂ ਔਰ ਕਿੰਨੇ ਜਾਣੇ ਹੈਗੇ ਆ ਜਿਹੜੇ ਜੇਲ੍ਹ 'ਚ ਰਹਿ ਕੇ ਆਏ ਨੇ। ਖੈਰ ਚਲੋ, ਦੇਰ ਆਏ ਦੁਰਸਤ ਆਏ, ਕੈਪਟਨ ਸਾਹਿਬ ਨੇ ਆਪਣੇ ਜਿਹੜੇ ਆਪੋਜੀਸ਼ਨ ਪਾਰਟੀਆਂ ਦੇ ਆਗੂ ਹੈਗੇ ਉਹਨਾਂ ਦੇ ਹੱਕ 'ਚ ਬਿਆਨ ਤਾਂ ਦਿੱਤਾ ਘੱਟੋ ਘੱਟ, ਨਹੀਂ ਤਾਂ ਐਂ ਲੱਗਦਾ ਸੀਗਾ ਕਿ ਆਫਟਰ 2024 2022 ਤੋਂ ਬਾਅਦ ਜਿਵੇਂ ਕੈਪਟਨ ਅਮਰਿੰਦਰ ਪੰਜਾਬ ਦੀ ਪੋਲਿਟਿਕਸ ਚੋਂ ਇਰੈਲੀਵੈਂਟ ਹੀ ਹੋ ਗਏ ਹੈਗੇ ਆ। ਹੁਣ ਮੈਨੂੰ ਤਾਂ ਹੁਣ ਵੀ ਇਰੈਲੀਵੈਂਟ ਹੀ ਲੱਗਦੇ ਆ। ਨਵਜੋਤ ਸਿੰਘ ਸਿੱਧੂ ਔਰ ਕੈਪਟਨ ਅਮਰਿੰਦਰ ਸਿੰਘ ਦੋਵਾਂ ਦੀ ਇਨ ਫਾਈਟਿੰਗ ਨੇ ਕਿਤੇ ਨਾ ਕਿਤੇ ਦੋਵਾਂ ਨੂੰ ਹੀ ਪੋਲਿਟਿਕਸ ਤੋਂ ਬਹੁਤ ਦੂਰ ਤੱਕ ਦਿੱਤਾ ਹੈਗਾ। 2027 ਦੇ ਚੋਣਾਂ 'ਚ ਦੇਖਾਂਗੇ ਕਿ ਕੀ ਇਹ ਦੋਵੇਂ ਜਾਣੇ ਕੋਈ ਇੰਪੈਕਟ ਛੱਡ ਪਾਉਣਗੇ ਜਾਂ ਨਹੀਂ ਛੱਡ ਪਾਉਣਗੇ। ਅੱਜ ਜਿਹੜੀ ਇਹਨਾਂ ਨੇ ਸਟੇਟਮੈਂਟ ਦਿੱਤੀ ਹੈ ਉਸ ਤੋਂ ਬਾਅਦ ਜਿਸ ਹਿਸਾਬ ਨਾਲ ਰਿਐਕਸ਼ਨ ਆਇਆਗਾ ਭਗਵੰਤ ਮਾਨ ਦਾ, ਉਸ ਹਿਸਾਬ ਨਾਲ ਤਾਂ ਇਹ ਲੱਗਦਾ ਗਾ ਕਿ ਘੱਟੋ ਘੱਟ ਆਮ ਆਦਮੀ ਪਾਰਟੀ ਤਾਂ ਕੈਪਟਨ ਅਮਰਿੰਦਰ ਨੂੰ ਸੀਰੀਅਸਲੀ ਲੈ ਰਹੀ ਹੈ ਤੇ ਇਸੇ ਕਰਕੇ ਉਹਨਾਂ ਨੂੰ ਉਸ ਤੇ ਰਿਸਪੌਂਡ ਕਰਨਾ ਪਿਆ ਹੈ। ਸਿੱਖਿਆ ਵਿਭਾਗ ਦੇ ਵੱਲੋਂ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਨੂੰ ਸੰਬੰਧਿਤ ਕਰਾਏ ਗਏ ਪ੍ਰੋਗਰਾਮ ਦੇ ਵਿੱਚ ਜਦੋਂ ਨਾਚ ਗਾਣਾ ਹੋਣ ਤੇ ਰੌਲਾ ਪੈ ਗਿਆ, ਤੇ ਉਸ ਤੋਂ ਬਾਅਦ ਸਾਰੇ ਕਹਿ ਰਹੇ ਸੀ ਕਿ ਵੀਰ ਸਿੰਘ ਨੇ ਤਾਂ ਆਪਣੀ ਕਹਿ ਲਈਏ ਵੀ ਅਕਾਲ ਤਖਤ ਸਾਹਿਬ ਤੇ ਪਹੁੰਚ ਕੇ ਆਪਣਾ ਫਰਜ਼ ਨਿਭਾਇਆ, ਮਾਫੀ ਮੰਗੀ ਹੈ, ਜਿਹੜੀ ਗਲਤੀ ਕੀਤੀ ਹੈ, ਪਰ ਜਿਨ੍ਹਾਂ ਦੇ ਅੰਡਰ ਇਹ ਪ੍ਰੋਗਰਾਮ ਹੋਇਆ ਹੈ ਉਹਨਾਂ ਦੀ ਵੀ ਤਾਂ ਜਵਾਬਦੇਹੀ ਤੈਅ ਹੁੰਦੀ ਹੈ। ਹੁਣ ਕਹਿੰਦੇ ਸਿੱਖਿਆ ਮੰਤਰੀ ਸਾਹਿਬ ਨੇ ਵੀ ਕਹਿਤਾ ਹੈ ਕਿ ਮੈਂ ਪੇਸ਼ ਹੋਵਾਂਗਾ ਅਕਾਲ ਤਖਤ ਸਾਹਿਬ ਤੇ ਮਾਫੀ ਸਮੇਤ। ਹਾਂਜੀ, ਬਿਲਕੁਲ। ਬੇਸਿਕਲੀ ਇਹ ਜਿਹੜਾ 350ਵਾਂ ਸ਼ਹੀਦੀ ਦਿਵਸ ਸੀਗਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ, ਉਹਦੇ ਤੇ ਜਿਹੜਾ ਭਾਸ਼ਾ ਵਿਭਾਗ ਵੱਲੋਂ ਕਾਰਜਕ੍ਰਮ ਆਯੋਜਿਤ ਕੀਤਾ ਗਿਆ ਸੀ, ਉਹਦੇ ਤੇ ਸਿੱਖ ਸੰਸਥਾਵਾਂ ਬਹੁਤ ਨਾਰਾਜ਼ਗੀਆਂ ਜਤਾ ਰਹੀਆਂ ਸੀਗੀਆਂ। ਤੇ ਇਸੇ ਸਿਲਸਿਲੇ 'ਚ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ ਗਿਆਨੀ ਕੁਲਦੀਪ ਸਿੰਘ ਗੜਗੜ ਹੋਣੀ, ਉਹਨਾਂ ਨੇ ਸੰਮਨ ਭੇਜੇ ਸੀਗੇ ਤੇ ਪੰਜਾਬ ਦੇ ਕੈਬਨਿਟ ਹੈਗਾ ਮੰਤਰੀ ਹਰਜੋਤ ਸਿੰਘ, ਉਹਨਾਂ ਨੂੰ ਕਿਹਾ ਸੀਗਾ ਕਿ ਉਹ 1 ਅਗਸਤ 2025 ਨੂੰ ਪੰਜ ਸਿੰਘ ਸਾਹਿਬਾਨਾਂ ਦੀ ਬੈਠਕ ਦੇ ਸਮਕਸ਼ ਪੇਸ਼ ਹੋ ਕੇ ਆਪਣਾ ਪੱਖ ਰੱਖਣ। ਤੇ ਉਹਦੇ 'ਚ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਸੈਕਟਰੀਏਟ ਦੇ ਇੰਚਾਰਜ ਹੈਗੇ ਸਰਦਾਰ ਬਗੀਚਾ ਸਿੰਘ, ਉਹਨਾਂ ਨੇ ਦੱਸਿਆ ਕਿ ਹਰਜੋਤ ਸਿੰਘ ਵੱਲੋਂ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਵੱਲੋਂ ਪੇਸ਼ ਹੋਣ ਦੇ ਅਧਿਕਾਰਕ ਪੱਤਰ ਦਿੱਤੇ ਜਾ ਚੁੱਕੇ ਨੇ, ਯਾਨੀ ਕਿ 1 ਅਗਸਤ ਨੂੰ ਹਰਜੋਤ ਸਿੰਘ ਅਤੇ ਡਾਇਰੈਕਟਰ ਭਾਸ਼ਾ ਵਿਭਾਗ ਦੋਵੇਂ ਜਾਣੇ ਸਪਸ਼ਟੀਕਰਨ ਦੇਣ ਵਾਸਤੇ ਉੱਥੇ ਜਾਣਗੇ। ਹਾਲਾਂਕਿ ਉਹਨਾਂ ਨੇ ਸੰਗਤ ਤੋਂ ਕੋਈ ਮਾਫੀ ਤਾਂ ਮੰਗੀ ਨਹੀਂ ਹੈ ਪਬਲਿਕਲੀ, ਪਰ ਦੇਖਦੇ ਹਾਂ ਕਿ ਉੱਥੇ ਉਹ ਜਾ ਕੇ ਕੀ ਆਪਣਾ ਪੱਖ ਰੱਖਦੇ ਨੇ, ਪਤਾ ਲੱਗੂਗਾ। ਜਥੇਦਾਰ ਨੇ ਕਿਹਾ ਸੀਗਾ ਕਿ ਇਹ ਪਹਿਲੀ ਵਾਰ ਸੀਗਾ ਕਿ ਕਿਸੇ ਸ਼ਹੀਦੀ ਸ਼ਤਾਬਦੀ ਸਮਾਰੋਹ ਦੀ ਸ਼ੁਰੂਆਤ ਤੇ ਨਾਚ ਗਾਣੇ ਅਤੇ ਮਨੋਰੰਜਨ ਦਾ ਪ੍ਰਬੰਧ ਕੀਤਾ ਗਿਆ, ਜਿਹੜਾ ਕਿ ਸਿੱਖ ਮਰਿਆਦਾਵਾਂ ਅਤੇ ਭਾਵਨਾਵਾਂ ਦੇ ਬਿਲਕੁਲ ਉਲਟ ਸੀਗਾ। ਉਹਨਾਂ ਨੇ ਦੱਸਿਆ ਕਿ ਜਿਹੜੇ ਪੰਜਾਬੀ ਗਾਇਕ ਵੀਰ ਸਿੰਘ ਸੀ, ਉਹਨਾਂ ਨੇ ਪੰਜ ਸਿੰਘ ਸਾਹਿਬਾਨਾਂ ਦੀ ਬੈਠਕ 'ਚ ਪੇਸ਼ ਹੋਣ ਦਾ ਆਪਣਾ ਜਿਹੜਾ ਲੈਟਰ ਸੀ ਉਹ ਭਜਾ ਦਿੱਤਾ ਸੀਗਾ, ਤੇ ਇਹ ਵੀ ਕਿਹਾ ਸੀਗਾ
ਕਿ ਉਹਨਾਂ ਨੇ ਪਬਲਿਕਲੀ ਮਾਫੀ ਵੀ ਮੰਗੀ ਹੈ ਤੇ ਉਹਨਾਂ ਨੇ ਆਪਣਾ ਪੱਖ ਰੱਖਣ ਦੀ ਵੀ ਗੱਲ ਕਹੀ ਹੈ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਕੇ। ਜੀ। ਸੋ ਉਧਰ ਅਗਲੀ ਖਬਰ ਤੇ ਚੱਲੀਏ ਤਾਂ ਬੱਬਰ ਖਾਲਸਾ ਤੇ ਕਪਿਲ ਸ਼ਰਮਾ ਦੇ ਕੈਫੇ ਤੇ ਫਾਇਰਿੰਗ ਤੋਂ ਮੁਕਰਨ ਦੀ ਗੱਲ ਸਾਹਮਣੇ ਆ ਰਹੀ ਹੈ। ਬੱਬਰ ਖਾਲਸਾ ਤੇ ਇਲਜ਼ਾਮ ਲਗਾਏ ਕਿਸ ਨੇ ਸੀ ਜਾਂ ਕਿਵੇਂ ਸਪਸ਼ਟ ਹੋਇਆ ਸੀ ਕਿ ਉਹਨਾਂ ਦੇ ਵੱਲੋਂ ਕੀਤੀ ਗਈ ਕਾਰਵਾਈ? ਦੇਖੋ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਜਿਹੜਾ ਨਾਂ ਹੈਗਾ ਉਹ ਹਿੰਦੀ ਮੀਡੀਆ ਬਹੁਤ ਜ਼ਿਆਦਾ ਵਰਤਦਾ ਗਾ। ਪੰਜਾਬ ਦੇ ਕਿਸੇ ਵੀ ਸੈਲੀਬ੍ਰਿਟੀ ਤੇ ਘਰ ਫਾਇਰਿੰਗ ਹੁੰਦੀ ਹੈ, ਹਿੰਦੀ ਮੀਡੀਆ ਤਾਂ ਖਾਸ ਕਰ ਜਿਹੜਾ ਗੋਦੀ ਮੀਡੀਆ ਉਹ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਨਾਂ ਲੈ ਕੇ ਖਬਰਾਂ ਚਲਾ ਦਿੰਦਾ ਹੈ। ਇੱਕ ਫੇਕ ਸੋਸ਼ਲ ਮੀਡੀਆ ਪੋਸਟ ਸੀਗੀ ਜੀ, ਉਹ ਤੋਂ ਬਾਅਦ ਇਹ ਨਿਕਲ ਕੇ ਆਇਆ ਸੀਗਾ ਕਿ ਜਿਹੜਾ ਕੈਫੇ ਸੀਗਾ ਉਹਦੇ ਤੇ ਫਾਇਰਿੰਗ ਜਿਹੜੇ ਬੱਬਰ ਖਾਲਸਾ ਇੰਟਰਨੈਸ਼ਨਲ ਨੇ ਕੀਤੀ ਸੀ। ਪਰ ਹੁਣ 2 ਪੰਨਿਆਂ ਦਾ ਇੱਕ ਲੈਟਰ ਜਾਰੀ ਕੀਤਾ ਗਿਆ ਹੈ ਸੰਗਠਨ ਵੱਲੋਂ ਤੇ ਉਹਦੇ 'ਚ ਉਹਨਾਂ ਨੇ ਕਿਹਾ ਹੈਗਾ ਕਿ ਅਸੀਂ ਕਿਸੇ ਵੀ ਕਿਸਮ ਦੀ ਜ਼ਬਰਨ ਵਸੂਲੀ, ਧਮਕੀ, ਹਿੰਸਾ ਦੀ ਘਟਨਾ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ। ਇਹ ਜਿਹੜਾ ਹਮਲਾ ਹੋਇਆ ਅਸੀਂ ਨਹੀਂ ਕਰਾਇਆ। ਸਾਡੇ ਸੰਗਠਨ ਦਾ ਨਾਂ ਘਸੀਟਣਾ ਇਹਦੇ 'ਚ ਗਲਤ ਹੈ। ਉਹਦੇ 'ਚ ਦੇਖੋ ਹਰਜੀਤ ਸਿੰਘ ਲਾਡੀ ਦਾ ਨਾਂ ਸੀਗਾ ਜਿਹੜਾ ਸੋਸ਼ਲ ਮੀਡੀਆ ਪੋਸਟ ਸੀਗੀ ਤੇ ਉਹਦੇ 'ਚ ਹੋਰ ਵੀ ਕਈ ਚੀਜ਼ਾਂ ਲਿਖੀਆਂ ਹੋਈਆਂ ਸੀ ਕਿ ਅਸੀਂ ਕਰਾਇਆ ਹੈਗਾ। ਤੇ ਹੁਣ ਬੱਬਰ ਖਾਲਸਾ ਨੇ ਆਪਣੇ 2 ਪੰਨਿਆਂ ਦੇ ਪ੍ਰੈਸ ਨੋਟ 'ਚ ਕਿਹਾ ਹੈਗਾ ਕਿ ਸਿੱਖ ਧਰਮ ਦੇ ਅਵਤਾਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਦ ਅਤਿਆਚਾਰੀ ਸੱਤਾ ਦੇ ਉਲਟ ਆਵਾਜ਼ ਚੁੱਕੀ ਸੀ, ਉਦੋਂ ਸਪਸ਼ਟ ਹੋ ਗਿਆ ਸੀਗਾ ਕਿ ਉਹ ਕੋਈ ਵੀ ਸਿੱਖ ਜਿਹੜੇ ਹੈਗੇ ਆ ਉਹ ਕਿਸੇ ਵੀ ਜ਼ੁਲਮ ਜਾਂ ਗੁਲਾਮੀ ਸਵੀਕਾਰ ਨਹੀਂ ਕਰਨਗੇ। ਤੇ ਜਿਹੜੇ ਗੁਰੂ ਸਾਹਿਬ ਤੋਂ ਸਿੱਖਾਂ ਨੇ ਆਤਮ ਸਨਮਾਨ, ਸੁਤੰਤਰਤਾ ਤੇ ਨਿਆਂ ਦੇ ਮਾਰਗ ਤੇ ਚੱਲਣ ਦੀ ਪ੍ਰੇਰਣਾ ਲਈ ਸੀ ਤੇ ਇਸੇ ਤੇ ਹੀ ਬੱਬਰ ਖਾਲਸਾ ਸੰਗਠਨ ਚੱਲਦਾ ਹੈਗਾ। ਅਸੀਂ ਕਿਸੇ ਵੀ ਇਸ ਕਿਸਮ ਦੀ ਘਟਨਾਵਾਂ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ। ਸਾਡੇ ਸੰਗਠਨ ਦਾ ਜਿਹੜਾ ਏਮ ਹੈਗਾ ਉਹ ਵੀ ਗੁਰੂ ਸਾਹਿਬਾਨਾਂ ਦੀ ਸਿੱਖਿਆਵਾਂ ਦੇ ਅਨੁਸਾਰ ਹੀ ਹੈ। ਸਿੱਖ ਧਰਮ, ਕੌਮ ਅਤੇ ਪੰਥ ਦੀ ਰੱਖਿਆ ਕਰਨਾ ਹੈ ਤੇ ਇਸ ਕਰਕੇ ਸਾਡੇ ਸੰਗਠਨ ਦਾ ਜਿਹੜਾ ਨਾਂ ਬਾਰ-ਬਾਰ ਜੋੜਿਆ ਜਾਂਦਾ ਹੈਗਾ ਗੋਦੀ ਮੀਡੀਆ ਵੱਲੋਂ ਜਾਂ ਸੋਸ਼ਲ ਮੀਡੀਆ ਦੀ ਫੇਕ ਪੋਸਟਾਂ ਵੱਲੋਂ, ਉਹ ਗਲਤ ਹੈ। ਤੇ ਇਹ ਗੱਲ ਬੱਬਰ ਖਾਲਸਾ ਇੰਟਰਨੈਸ਼ਨਲ ਵੱਲੋਂ ਕਹੀ ਗਈ ਹੈਗੀ ਆ। ਇਹ ਆਪਾਂ ਦੇਖਦੇ ਹਾਂ ਕਿ ਕਈ ਤਾਂ ਚਲੋ ਇਹ ਤਾਂ ਇਹਨਾਂ ਨੇ ਆਪਣਾ ਪ੍ਰੈਸ ਨੋਟ ਜਾਰੀ ਕਰ ਦਿੱਤਾ ਹੈ। ਇੰਡੀਅਨ ਮੀਡੀਆ ਨੇ ਕਈ ਤਾਂ ਏਦਾਂ ਦੇ ਸੰਗਠਨ ਬਣਾ ਰੱਖੇ ਨੇ ਜਿਹੜੇ ਐਗਜ਼ਿਸਟ ਹੀ ਨਹੀਂ ਕਰਦੇ। ਉਹਨਾਂ ਵੱਲੋਂ ਉਹਨਾਂ ਦੇ ਨਾਂ ਵੀ ਅਪਰਾਧਿਕ ਘਟਨਾਵਾਂ ਨਾਲ ਜੋੜ ਦਿੰਦੇ ਨੇ ਤੇ ਖੂਬ ਆਪਾਂ ਕਹਿ ਲਈਏ ਕਿ ਸਿੱਖਾਂ ਦੇ ਉਲਟ ਪ੍ਰਚਾਰ ਕਰਦੇ ਨੇ। ਤਾਂ ਆਪਾਂ ਦੇਖਦੇ ਹਾਂ ਇਹ ਟ੍ਰੈਂਡ ਤਾਂ ਹੋ ਚੁੱਕਿਆ ਹੈਗਾ ਇੰਡੀਅਨ ਮੀਡੀਆ ਦੇ ਵਿੱਚ। ਜੀ, ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਹੁੰਦਾ ਸਮਾਪਤ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਬੰਜੀ। ਜੀ ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ।